ਸੀਨੀਅਰ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਇਸ ਪੋਸਟ ਤੇ ਬੈਠੇ ਦਲਿਤ ਭਾਈਚਾਰੇ ਦੇ ਕਿਸੇ ਇਹੋ ਜਿਹੇ ਵੱਡੇ ਨਾਮਵਰ ਪੈਸੇ ਧੇਲੇ ਵੱਲੋਂ ਸੌਖੇ ਬੰਦੇ ਨਾਲ ਜੇ ਇੰਨੀ ਕੁੱਤੇ ਖਾਣੀ ਇਸ ਮੁਲਕ ਵਿੱਚ ਇਥੋਂ ਦਾ ਸਿਸਟਮ ਬ੍ਰਾਹਮਣਵਾਦ ਕਰਦਾ ਹੋਵੇ ਤੇ ਫਿਰ ਆਮ ਬੰਦਿਆਂ ਨਾਲ ਕੀ ਹੁੰਦਾ ਹੋਊ ਇੱਥੇ ਇਹ ਅੰਦਾਜ਼ਾ ਲਓ ਕਿ ਇੱਕ ਚੀਫ ਜਸਟਿਸ ਆਫ ਇੰਡੀਆ ਹੋਵੇ ਤੇ ਇੱਕ ਬਾਹਮਣ ਵਕੀਲ ਉਹਦੇ ਜੁੱਤੀ ਮਾਰੇ ਕਿ ਉਸ ਚੀਫ ਜਸਟਿਸ ਆਫ ਇੰਡੀਆ ਦੀ ਪੋਸਟ ਤੇ ਬੈਠੇ ਜੱਜ ਦੀ ਇੰਨੀ ਮਾੜੀ ਜ਼ਮੀਰ ਆ ਵੀ ਉਹ ਜੁੱਤੀ ਖਾਣ ਲਾਇਕ ਬਣਿਆ ਫਿਰਦਾ। ਜੇ ਜੱਜ ਬਣ ਕੇ ਵੀ ਜੁੱਤੀਆਂ ਖਾਣੀਆਂ ਨੇ ਤੇ ਫਿਰ ਕਾਹਦਾ ਇਹ ਮੁਲਕ ਆ ਤੇ ਕਾਹਦਾ ਇਹ ਸਿਸਟਮ ਆ ਜੀ। ਇਹ ਇਹੋ ਜੀ ਕਿਹੜੀ ਤਾਕਤ ਆ ਜਿਹੜੀ ਇੱਕ ਵਕੀਲ ਬਾਹਮਣ ਨੂੰ ਇੰਨੀ ਜੁਰਤ ਦਿੰਦੀ ਆ ਕਿ ਤੂੰ ਚਾਹੇ ਜੁੱਤੀ ਮਾਰ ਉਹਦੇ ਤੈਨੂੰ ਕੋਈ ਪੁੱਛਦਾ ਨਹੀਂ। ਲੋਕਾਂ ਵੱਲੋਂ ਉਸ ਜੱਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਤਾਂ ਪੂਰੇ ਭਾਰਤ ਦਾ ਸਨਾਤਨੀ ਬ੍ਰਾਹਮਣ ਇਸ ਤਰ੍ਹਾਂ ਦੀ ਨੀਚਤਾ ਵਾਲੇ ਬਿਆਨ ਦੇ ਰਿਹਾ ਕਿ ਇਹਨਾਂ ਦੇ ਹਜ਼ਾਰ ਸਦੀਆਂ ਪਹਿਲਾਂ ਵੀ ਜੁੱਤੀਆਂ ਪੈਂਦੀਆਂ ਸੀ, ਅੱਜ ਵੀ ਪੈਂਦੀਆਂ ਤੇ ਗਾਂ ਵੀ ਪੈਂਦੀਆਂ ਰਹਿਣਗੀਆਂ। ਤੇ ਗੱਲ ਫਿਰ ਉਹੀ ਆ ਗਈ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਵੀ ਸਾਡੀ ਕੌਮ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਬਿਮਾਰੀ ਪਈ ਹੋਈ ਆ ਕਿ ਇਸ ਭਾਰਤੀ ਨਿਜ਼ਾਮ ਦੇ ਵਿੱਚੋਂ ਆਪਾਂ ਆਹ ਲੈ ਲਾਂਗੇ ਤੇ ਉਹ ਲੈ ਲਾਂਗੇ। ਉਹ ਜਿਹੜੇ ਸ਼ੂਦਰ ਨੇ, ਜਿਹੜੇ ਦਲਿਤ ਨੇ, ਉਹ ਤਾਂ ਖਾਲਿਸਤਾਨ ਨਹੀਂ ਮੰਗਦੇ। ਜਿਵੇਂ ਉਹਨਾਂ ਦੇ ਜੁੱਤੀਆਂ ਪੈ ਰਹੀਆਂ ਨੇ, ਉਹਨਾਂ ਦੇ ਹੱਕ 'ਚ ਕੋਈ ਚੱਜ ਹੱਲ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ। ਨੂੰ ਇਹ ਸਮਝ ਨਹੀਂ ਲੱਗਦੀ ਕਿ ਬਾਕੀ ਭਾਰਤ ਦੇ ਦਲਿਤਾਂ ਦੀ ਤਾਂ ਗੱਲ ਛੱਡੋ, ਆ ਜਿਹੜੇ ਪੰਜਾਬ ਦੇ ਦਲਿਤ ਆ ਇਹਨਾਂ ਨੂੰ ਸਿੱਖੀ ਧਾਰਨ ਕਰਨ 'ਚ ਕਿਹੜੀ ਬਿਮਾਰੀ ਪਈ ਹੋਈ ਆ, ਕਿਉਂ ਨਹੀਂ ਸਿੱਖ ਸਕਦੇ? ਦਲਿਤ ਭਾਈਚਾਰੇ ਨੇ ਸਿੱਖੀ ਅਤੇ ਸਿੱਖਾਂ ਨਾਲ ਇੱਕ ਆਪਣੇ ਆਪ ਹੀ ਹੁੰਦਕ ਜੀ ਪਾਲ ਲਈ ਆ ਤੇ ਹਰ ਉਹ ਵਿਅਕਤੀ ਜਾਂ ਵਰਤਾਰਾ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਦਾ ਹੋਵੇ, ਦਲਿਤ ਭਾਈਚਾਰਾ ਉਹਦੀ ਹਮਾਇਤ ਵਿੱਚ ਭੁਗਤਦਾ। ਚਾਹੇ ਭਰਿਆਰੇ ਵਾਲੇ ਦਾ, ਚਾਹੇ ਸਰਸੇ ਵਾਲੇ ਦਾ, ਚਾਹੇ ਕਿਸੇ ਹੋਰ ਦੇਹਧਾਰੀ ਗੁਰੂ ਡੰਮ ਦਾ ਅੱਡਾ, ਮਤਲਬ ਕਿ ਜੁੱਤੀਆਂ ਖਾਣ ਵਾਲੇ ਨੀਚ ਥਾਂ ਤੇ ਜਾਣ ਨੂੰ ਤਾਂ ਉਹ ਤਿਆਰ ਨੇ, ਪਰ ਜਿੱਥੋਂ ਸਰਦਾਰੀ ਮਿਲਦੀ ਆ ਉੱਥੇ ਆ ਕੇ ਨਹੀਂ ਰਾਜੀ। ਕਿ ਬ੍ਰਾਹਮਣਵਾਦ ਨੂੰ ਸਿੱਖੀ ਉੱਤੇ ਬੜਾ ਗੁੱਸਾ ਕਿ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੀ ਜਿਹੜੀ ਆਧਾਰਸ਼ਿਲਾ ਜਾਤ ਪਾਤ ਉਹਦੇ ਪਰਖੱਚੇ ਉਡਾ। ਸੋ ਜਿਹੜਾ ਸਾਰੇ ਭਾਰਤ ਦਾ ਦਲਿਤ ਉਹਦਾ ਜੇ ਅੱਜ ਸਿੱਖੀ ਵੱਲ ਝੁਕਾ ਨਹੀਂ, ਜੇ ਉਹ ਸਿੱਖ ਨਹੀਂ, ਜੇ ਉਹਦੇ ਜੁੱਤੀਆਂ ਪੈ ਰਹੀਆਂ ਨੇ, ਉਹਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪੰਜਾਬ ਦੇ ਦਲਿਤਾਂ ਦੇ ਸਿਰ ਤੇ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਤੇ ਜਿਹਨੂੰ ਅਚਨਚੇਤ ਵਾਪਰੀਆਂ ਗੱਲਾਂ ਕਹਿ ਸਕੀਏ ਉਹ ਵਾਪਰ ਰਹੀਆਂ। ਇੱਕ ਪਾਸੇ ਤਾਂ ਅਫਗਾਨਿਸਤਾਨ ਦੇ ਤਾਲਿਬਾਨ ਦੇ ਨਾਲ ਭਾਰਤੀ ਨਿਜ਼ਾਮ ਦਾ ਜਿਹੜਾ ਤਾਲਮੇਲ ਬਣਿਆ ਉਹਦੀ ਬੜੀ ਚਰਚਾ। ਬੀਤੇ 25-30 ਸਾਲ ਲਗਾਤਾਰ ਮੋਦੀ ਤੇ ਭਾਗਮਾ ਬ੍ਰਿਗੇਡ ਤਾਲਿਬਾਨਾਂ ਦੇ ਖਿਲਾਫ ਹਰ ਮਾੜੀ ਭੈੜੀ ਨੀਚ ਤੋਂ ਨੀਚ ਗੱਲ ਕਰਦਾ ਰਿਹਾ ਤੇ ਹੁਣ ਜਦੋਂ ਜੱਫੀ ਪੈ ਗਈ ਤਾਂ ਜਿਹੋ ਜਿਹਾ ਮਾਹੌਲ ਆ ਸੋਸ਼ਲ ਮੀਡੀਆ ਦਾ, ਅੱਗੇ ਵਾਲਾ ਜ਼ਮਾਨਾ ਤਾਂ ਹੈ ਨਹੀਂ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਪਹਿਲਾਂ ਇਹਨੇ ਕੀ ਕਿਹਾ ਸੀ। ਹੁਣ ਤਾਂ ਅਗਲੇ ਸਕਿੰਟ 'ਚ ਵੀਡੀਓ ਪਹਿਲਾਂ ਵਾਲੀ ਕੱਢ ਕੇ ਨਾਲ ਚੇਪ ਦਿੰਦੇ ਆ ਵੀ ਪਹਿਲਾਂ ਤੂੰ ਆਹ ਕਿਹਾ ਸੀ, ਹੁਣ ਤੂੰ ਆਹ ਕਹਿਣਾ। ਸੋ ਅਮਿਤ ਸ਼ਾਹ, ਮੋਦੀ, ਯੋਗੀ ਆਦਿੱਤਿਆਨਾਥ ਤੇ ਹੋਰ ਜਿੰਨੇ ਵੀ ਬੀਜੇਪੀ ਦੇ ਵੱਡੇ ਲੀਡਰ ਨੇ, ਇਹਨਾਂ ਸਾਰਿਆਂ ਦੀਆਂ ਤਾਲਿਬਾਨਾਂ ਦੇ ਖਿਲਾਫ ਬੋਲੀਆਂ ਹੋਈਆਂ ਗੱਲਾਂ ਨੂੰ ਨਾਲ ਜੋੜ ਕੇ ਅੱਜ ਵਾਲਾ ਜੋ ਪ੍ਰਕਰਨ ਆ ਕਿ ਕਿਵੇਂ ਤੁਸੀਂ ਤਾਲਿਬਾਨ ਦੇ ਨਾਲ ਜੱਫੀ ਪਾਈ ਆ, ਪੂਰਾ ਜਲੂਸ ਕੱਢਿਆ ਜਾ ਰਿਹਾ। ਹੁਣ ਇਸ ਮਾਹੌਲ ਦੇ ਵਿੱਚ ਜਦੋਂ ਕਿ ਬੀਜੇਪੀ ਭਾਗਮਾ ਬ੍ਰਿਗੇਡ ਭਾਰਤ ਵਿੱਚ ਮੁਸਲਮਾਨਾਂ ਨੂੰ ਛਿੱਤਰ ਫੇਰ ਕੇ ਹਿੰਦੂ ਕੱਟੜਵਾਦ ਨੂੰ ਆਪਦੇ ਹੱਕ ਵਿੱਚ ਕਰਕੇ ਸੱਤਾ ਦਾ ਸੁੱਖ ਮਾਣ ਰਿਹਾ ਹੋਵੇ ਤੇ ਭਾਰਤੀ ਹਿੰਦੂਆਂ ਨੂੰ ਸਦਾ ਇਹ ਜਚਾਇਆ ਹੋਵੇ ਕਿ ਨਹੀਂ ਫਿਰ ਜੋ ਕੁਝ ਅਫਗਾਨਿਸਤਾਨ 'ਚ ਤਾਲਿਬਾਨ ਮੁਸਲਮਾਨ ਕਰਦੇ ਆ ਉਹ ਕੁਝ ਇੱਥੋਂ ਵਾਲੇ ਮੁਸਲਮਾਨ ਕਰਿਆ ਕਰਨਗੇ ਤੇ ਆਪਣਾ ਇਹਨਾਂ ਤੋਂ ਬਚਣ ਦਾ ਇੱਕੋ ਹੀ ਰਾਹ ਵਾ ਵੀ ਭਾਜਪਾ ਨੂੰ ਸੱਤਾ 'ਚ ਲਿਆਓ। ਤੇ ਹੁਣ ਜਦੋਂ ਉਸੇ ਤਾਲਿਬਾਨ ਨੂੰ ਬੀਜੇਪੀ ਵਾਲੇ ਆਪਦੇ ਰਾਜ ਭਾਗ ਦੇ ਵਿੱਚ ਲੈ ਕੇ ਆ ਗਏ
ਲੋਕ ਫਿਰ ਗੱਲਾਂ ਕਰਨਗੇ ਵੀ ਤੁਸੀਂ ਇੱਕ ਵਾਰੀ ਕਹਿੰਦੇ ਸੀ ਸਾਡੀ ਬੜੀ ਬੇਇੱਜ਼ਤੀ ਕਰਤੀ, ਜਦੋਂ ਜਹਾਜ਼ ਭਰ ਕੇ ਗਏ ਸੀ ਉੱਥੇ ਲੈ ਕੇ ਕੰਧਾਰ ਦੇ ਵਿੱਚ, ਉਹਨਾਂ ਸਾਰੇ ਲੋਕਾਂ ਦਾ ਜਿਹੜੇ ਤੁਸੀਂ ਬੜੀ ਮਿਹਨਤ ਨਾਲ ਫੜੇ ਸੀਗੇ ਕਿ ਜੀ ਸਾਡੇ ਮੁਲਕ 'ਚ ਬੜੀਆਂ ਖੂਨੀ ਵਾਰਦਾਤਾਂ ਕਰਦੇ ਆ, ਤੇ ਉਦੋਂ ਤੁਸੀਂ ਕਹਿੰਦੇ ਸੀ ਸਾਡੇ ਦੇਸ਼ ਦੀ ਰਾਸ਼ਟਰ ਦੀ ਹੇਠੀ ਹੋ ਗਈ, ਤੇ ਹੁਣ ਉਹਨਾਂ ਨੇ ਜੱਫੀਆਂ ਪਾਈ ਜਾਂਦੇ। ਸੋ ਬੀਜੇਪੀ ਦਾ ਜਾਂ ਭਾਰਤੀ ਨਿਜ਼ਾਮ ਦਾ ਇਸ ਮਸਲੇ ਤੇ ਬੇਸ਼ੱਕ ਜੀਓਪੋਲਿਟੀਕਲ ਤੌਰ ਦੇ ਉੱਤੇ ਜੋ ਮਰਜ਼ੀ ਹੱਕ ਸੱਚ ਹੋਵੇ, ਕੋਈ ਪੱਖ ਹੋਵੇ, ਪਰ ਇਸ ਵੇਲੇ ਤਾਂ ਸ਼ੁੱਧ ਪੰਜਾਬੀ 'ਚ ਜੁੱਤੀਆਂ ਪੈ ਰਹੀਆਂ, ਤੇ ਇਹਨਾਂ ਜੁੱਤੀਆਂ ਦਾ ਕੋਈ ਵੀ ਅੰਤ ਪੰਤ ਨਹੀਂ ਹੈਗਾ ਵੀ ਜੇ ਕਹੀਏ ਵੀ ਇਹ 5-4 ਦਿਨ ਬਾਅਦ ਮਸਲਾ ਹੱਲ ਹੋ ਜੂ, ਲੋਕ ਭੁੱਲ ਜਾਣਗੇ। ਬਹੁਤ ਹੀ ਵੱਡੀ ਘਟਨਾ ਵਾਪਰੀ, ਬਹੁਤ ਹੀ ਵੱਡੀ ਗੱਲ ਵਾਪਰੀ। ਬੀਜੇਪੀ ਭਗਵਾਂ ਬ੍ਰਿਗੇਡ ਇਸ ਮੌਕੇ ਬਹੁਤ ਵੱਡੇ ਜ਼ਬਰਦਸਤ ਅਟੈਕ ਹੇਠ ਆ, ਤੇ ਇਹ ਜਿਹੜਾ ਅਟੈਕ ਆ, ਇਸ ਅਟੈਕ ਦੇ ਲਈ ਜਿਹੜੀਆਂ ਧਿਰਾਂ ਬੀਤੇ ਦੌਰ ਵਿੱਚ ਭਾਰਤ ਵਿੱਚ ਖੂੰਜੇ ਲੱਗੀਆਂ ਰਹੀਆਂ ਸਿਆਸੀ ਤੌਰ ਤੇ, ਜਿਨ੍ਹਾਂ ਵਿੱਚੋਂ ਆਪਣੇ ਆਪ ਨੂੰ ਸੈਕੂਲਰ ਕਹਾਉਣ ਵਾਲੀ ਕਾਂਗਰਸ ਹੋਵੇ ਜਾਂ ਕਾਮਰੇਡ ਤੇ ਜਾਂ ABCD ਹੋਰ, ਉਹ ਸਾਰੇ ਦਲ ਜਿਹੜੇ ਆ ਉਹ ਲਗਾਤਾਰ ਆਪੋ ਆਪਣੇ ਤਰੀਕੇ ਨਾਲ ਗੁੱਸਾ ਲੋਕਾਂ ਦਾ ਵਧਾ ਰਹੇ ਨੇ, ਤੇ ਲੱਗਦਾ ਇਹ ਹੈਗਾ ਕਿ ਵੋਟਾਂ ਤੱਕ ਇਹ ਮਸਲਾ ਜਿਹੜਾ ਹੈਗਾ ਹੋਰ ਤੇਜ਼ੀ ਫੜੂ। ਖਾਸ ਤੌਰ ਦੇ ਉੱਤੇ ਜਿਹੜਾ ਵੋਟ ਬੈਂਕ ਪੂਰੀ ਤਰ੍ਹਾਂ ਮੁਸਲਮਾਨਾਂ ਦਾ ਹਊਆ ਦਿਖਾ ਕੇ ਆਪਦੀ ਝੋਲੀ 'ਚ ਪਾਇਆ ਹੋਇਆ ਸੀ ਭਗਵੇਂ ਬ੍ਰਿਗੇਡ ਨੇ, ਉਹਨੂੰ ਇੱਕ ਤਰੀਕੇ ਨਾਲ ਜਲੀਲ ਹੋਣਾ ਪੈ ਰਿਹਾ ਕਿ ਸਾਡੇ ਆਗੂਆਂ ਨੇ ਜਾਂ ਜਿਨ੍ਹਾਂ ਦੇ ਮਗਰ ਅਸੀਂ ਲੱਗੇ ਸੀ ਭਗਵੇਂ ਬ੍ਰਿਗੇਡ ਵਾਲਿਆਂ ਦੀ, ਸਾਡੇ ਨਾਲ ਕੀਤਾ ਕੀ ਹੈ। ਸੋ ਇਸ ਗੱਲ ਦੇ ਨਾਲ ਹੀ ਇੱਕ ਹੋਰ ਬੜਾ ਅਜੀਬ ਜਿਹਾ ਮਸਲਾ ਪ੍ਰਗਟ ਹੁੰਦਾ ਹੁੰਦਾ ਹੁਣ ਜ਼ੋਰ ਫੜਦਾ ਜਾ ਰਿਹਾ ਕਿ ਦਲਿਤ ਲੋਕਾਂ ਨਾਲ ਭਾਰਤ ਦੇ ਜਿਹੜੇ ਮੂਲ ਵਾਸੀ ਲੋਕ ਨੇ, ਜਿਨ੍ਹਾਂ ਨੂੰ ਬਾਹਰੋਂ ਆਈ ਆਰੀਅਨ ਨਸਲ, ਜਿਨ੍ਹਾਂ ਨੂੰ ਅੱਜ ਹਿੰਦੂ ਕਿਹਾ ਜਾਂਦਾ, ਆਰੀਅਨ ਨਸਲ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ, ਇਹਨਾਂ ਨੇ ਸਦੀਆਂ ਪਹਿਲਾਂ ਜੁੱਤੀ ਫੇਰ ਕੇ ਸ਼ੂਦਰ ਬਣਾਇਆ, ਗੁਲਾਮ ਬਣਾਇਆ, ਦਾਸ ਬਣਾਇਆ, ਤੇ ਅੱਜ ਦੀ ਤਰੀਕ ਵਿੱਚ ਵੀ ਇਹਨਾਂ ਨੂੰ ਬਣਦੇ ਹੱਕ ਹਕੂਕ ਜੇ ਕੋਈ ਮਿਲੇ ਨੇ ਮਾੜੇ ਮੋਟੇ, ਉਹ ਮਿਲੇ ਆ ਅੰਗਰੇਜ਼ ਦੇ ਰਾਜ ਵਿੱਚ ਜਾਂ ਇਸ ਖਿੱਤੇ 'ਚ ਜਿੱਥੇ ਜਿੱਥੇ ਗੁਰੂ ਸਾਹਿਬਾਨ ਦਾ ਸਿੱਖ ਧਰਮ ਦਾ ਬੋਲਬਾਲਾ। ਅੰਗਰੇਜ਼ਾਂ ਨੇ ਕਾਨੂੰਨੀ ਤੌਰ ਦੇ ਉੱਤੇ ਕਾਨੂੰਨ ਜੇ ਬਣਾ ਕੇ ਬਹੁਤ ਸਾਰੀਆਂ ਬ੍ਰਾਹਮਣਵਾਦ ਦੀਆਂ ਮਾੜੀਆਂ ਜਿਹੜੀਆਂ ਪ੍ਰਥਾਵਾਂ ਸੀ ਉਹ ਹਟਾਈਆਂ। ਉਹਨਾਂ ਵਿੱਚੋਂ ਇਹ ਵੀ ਆ ਗਿਆ ਵੀ ਦਲਿਤਾਂ ਨਾਲ ਜਿਹੜਾ ਧੱਕਾ ਹੋ ਰਿਹਾ, ਇਹਦੇ ਉੱਤੇ ਵੀ ਕਾਫੀ ਕੁਛ ਉਹਨਾਂ ਨੇ ਕਰਤਾ, ਪਰ ਕਾਨੂੰਨ ਵਾਲੀ ਜਿਹੜੀ ਗੱਲ ਆ ਉਹਦੇ ਨਾਲੋਂ ਜਿਹੜਾ ਧਰਮ ਦੇ ਤੌਰ ਤੇ, ਸਮਾਜ ਦੇ ਤੌਰ ਤੇ ਬ੍ਰਾਹਮਣਵਾਦ ਦੇ ਖਿਲਾਫ ਡਟ ਕੇ ਗੁਰੂ ਸਾਹਿਬਾਨ ਨੇ ਨਵਾਂ ਇੱਕ ਵਰਤਾਂਤ ਸਿਰਜਿਆ, ਉਹਦੀ ਕੁਛ ਗੱਲ ਹੋਰ ਤਰੀਕੇ ਦੀ। ਮਤਲਬ ਕਿ ਕੋਈ ਬੰਦਾ ਜਦੋਂ ਕਾਨੂੰਨ ਦੀ ਛਤਰ ਛਾਇਆ ਲੈ ਕੇ, ਸ਼ੈਲਟਰ ਲੈ ਕੇ ਕੋਈ ਦਲਿਤ ਆਪਦੇ ਹੱਕਾਂ ਦੀ ਰਾਖੀ ਲਈ ਲੜਦਾ, ਤਾਂ ਉਹਦਾ ਮਜ਼ਾਕ ਜਿਹਾ ਬਣਿਆ ਹੁੰਦਾ ਵੀ ਤੂੰ ਕੀ ਕਰਦਾ ਫਿਰਦਾ। ਪਰ ਜਦੋਂ ਕਿਸੇ ਦਲਿਤਾਂ ਦੇ ਵਿੱਚੋਂ ਸਿੰਘ ਸਜੇ ਬੰਦੇ ਦਾ ਪੰਗਾ ਪੈ ਜੇ ਬ੍ਰਾਹਮਣਵਾਦ ਨਾਲ, ਉਸ ਮੌਕੇ ਉਹ ਲੜਾਈ ਦਲਿਤ ਦੀ ਨਹੀਂ ਹੁੰਦੀ, ਉਹ ਲੜਾਈ ਦੇ ਅਰਥ ਕੁਝ ਹੋਰ ਹੁੰਦੇ। ਹੁਣ ਜਿਹੜੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਉਹਨਾਂ ਵਿੱਚੋਂ ਹਰਿਆਣਾ ਦੇ ਸੀਨੀਅਰ IPS ਅਫਸਰ ਵਾਈ ਪੂਰਨ ਕੁਮਾਰ, ਉਹਨੇ ਜਿਹੜੀ ਖੁਦਕੁਸ਼ੀ ਕਰਨ ਤੋਂ ਬਾਅਦ ਇੱਕ ਵੱਡਾ ਜਿਹੜਾ ਚਿੱਠਾ, ਵੱਡਾ ਇੱਕ ਤਰੀਕੇ ਨਾਲ ਬੰਬ ਹੀ ਆ ਉਹ ਜਿਹੜੀ ਚਿੱਠੀ ਉਹਨੇ, ਜਿਹਦੇ ਚ ਸਾਰਾ ਲਿਖਿਆ ਵੀ ਇਹਨਾਂ ਅਫਸਰਾਂ ਨੇ। ਹੁਣ ਇਹਦੇ ਨਾਲੋਂ ਵੱਡੀ ਜਿਹੜੀ ਪੋਸਟ ਆ, ਉਹਦੀ ਘਰ ਵਾਲੀ ਵੀ ਬੜੀ ਚੰਗੀ IAS ਅਫਸਰ ਆ, ਇਸ ਪੋਸਟ ਤੇ ਬੈਠੇ ਦਲਿਤ ਭਾਈਚਾਰੇ ਦੇ ਕਿਸੇ ਇਹੋ ਜਿਹੇ ਵੱਡੇ ਨਾਮਵਰ ਪੈਸੇ ਧੇਲੇ ਵੱਲੋਂ ਸੌਖੇ ਬੰਦੇ ਨਾਲ ਜੇ ਇੰਨੀ ਕੁੱਤੇ ਖਾਣੀ ਇਸ ਮੁਲਕ ਵਿੱਚ ਇਥੋਂ ਦਾ ਸਿਸਟਮ ਬ੍ਰਾਹਮਣਵਾਦ ਕਰਦਾ ਹੋਵੇ, ਤੇ ਫਿਰ ਆਮ ਬੰਦਿਆਂ ਨਾਲ ਕੀ ਹੁੰਦਾ ਹੋਊ ਇੱਥੇ, ਇਹ ਅੰਦਾਜ਼ਾ ਲਾ। ਤੁਸੀਂ ਇਹ ਨਾ ਸੋਚੋ ਕਿ ਇੱਕ ਬੰਦੇ ਨੇ ਖੁਦਕੁਸ਼ੀ ਕਰ ਲਈ, ਇਹ ਸੋਚੋ ਇੱਕ ਅਫਸਰ ਤੇ ਉਹਦੀ ਘਰ ਵਾਲੀ ਵੀ ਅਫਸਰ, ਪੁਲਿਸ ਦਾ ਅਫਸਰ, ਕਿੰਨਾ ਜਲੀਲ ਕੀਤਾ ਹੋਣਾ ਉਹਨੂੰ ਸਿਸਟਮ ਨੇ, ਬ੍ਰਾਹਮਣਵਾਦ ਨੇ, ਕਿ ਉਹ ਖੁਦਕੁਸ਼ੀ। ਤੇ ਆਮ ਲੋਕ ਤਾਂ ਫਿਰ ਬਹੁਤ ਵੱਡੇ ਜਿਗਰੇ ਵਾਲੇ ਨੇ ਜਿਹੜੇ ਲੜਦੇ ਆ ਬ੍ਰਾਹਮਣ ਦੇ ਖਿਲਾਫ, ਬ੍ਰਾਹਮਣਵਾਦ ਦੇ ਖਿਲਾਫ। ਸੋ ਇਸ ਮਸਲੇ ਉੱਤੇ ਅਜੇ ਤੱਕ 7 ਦਿਨ ਹੋ ਗਏ
ਪੋਸਟਮਾਰਟਮ ਤੇ ਵੀ ਸਹਿਮਤੀ ਨਹੀਂ ਬਣੀ। ਜਿਹੜੀ ਉਹਦੀ ਘਰ ਵਾਲੀ ਆ ਅਮਨੀਤ ਪੀ ਕੁਮਾਰ, ਉਹ ਕਹਿੰਦੀ ਆ ਵੀ ਜਿਹੜਾ ਹਰਿਆਣੇ ਦਾ ਡੀਜੀਪੀ ਆ ਸ਼ਤਰੂਜੀਤ ਕਪੂਰ ਤੇ ਰੋਹਤਕ ਦਾ ਐਸਪੀ ਨਰਿੰਦਰ ਬਜ਼ਾਰਨੀਆ ਇਹਨਾਂ ਦੀ ਗ੍ਰਿਫਤਾਰੀ ਤੇ ਬਾਕੀ ਸਾਰਿਆਂ ਦੇ ਖਿਲਾਫ, ਕਈ ਹੋਰ ਨੇ, ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਪਹਿਲਾਂ ਲੋਕਾਂ ਨੂੰ ਇਹ ਮਸਲਾ ਹੋਰ ਤਰੀਕੇ ਨਾਲ ਦਿਖਦਾ ਸੀ ਪਹਿਲੇ ਦਿਨ, ਜਦੋਂ ਉਹ ਆ ਗਿਆ ਖੁਦਕੁਸ਼ੀ ਨੋਟ ਫਿਰ ਮਾਮਲਾ ਹੋਰ ਜ਼ੋਰ ਫੜ ਗਿਆ। ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਵੀ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਦੋਂ ਬੀਜੇਪੀ ਵੱਲੋਂ ਇਸ ਅਫਸਰ ਨੂੰ ਕਿਸਾਨਾਂ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀਗਾ, ਪਰ ਇਹ ਡਟ ਗਿਆ ਤੇ ਇਹਨੇ ਨਾ ਕੀਤੀ ਕਿ ਮੈਂ ਇਹ ਕੰਮ ਨਹੀਂ ਕਰਦਾ। ਇਸ ਤਰੀਕੇ ਦੀਆਂ ਕਈ ਉਹਦੀਆਂ ਹੋਰ ਵੀ ਗੱਲਾਂ ਆ ਰਹੀਆਂ ਨੇ। ਜਿਹੜਾ ਮਰ ਗਿਆ, ਖੁਦਕੁਸ਼ੀ ਕਰ ਗਿਆ ਅਫਸਰ, ਜਿਹ ਤੋਂ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਹਮਦਰਦੀ ਵੱਧ ਰਹੀ ਆ ਕਿ ਇੱਕ ਕਾਨੂੰਨ ਨੂੰ ਮੰਨਣ ਵਾਲਾ ਅਫਸਰ ਸੀਗਾ, ਜਿਹਦੇ ਦੁਆਲੇ ਇਹ ਸਾਰੇ ਲੋਕ ਬ੍ਰਾਹਮਣਵਾਦ ਜਾਤ ਪਾਤ ਦੇ ਹਿਸਾਬ ਨਾਲ ਹੋ ਕੇ ਉਹਨੂੰ ਜਲੀਲ ਕਰਦੇ ਰਹੇ ਤੇ ਅੰਤ ਉਹਦੀ ਜਾਨ ਲੈ ਲਈ। ਇਹ ਜਿਹੜਾ ਮਸਲਾ, ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਘਟਨਾ ਵਾਪਰੀ ਹੋਈ ਆ ਕਿ ਇੱਕ ਚੀਫ ਜਸਟਿਸ ਆਫ ਇੰਡੀਆ ਹੋਵੇ ਤੇ ਇੱਕ ਬਾਹਮਣ ਵਕੀਲ ਉਹਦੇ ਜੁੱਤੀ ਮਾਰੀ। ਹੁਣ ਇੱਥੇ ਕਈ ਪੱਖ ਸਾਹਮਣੇ ਆ ਰਹੇ। ਇੱਕ ਤਾਂ ਇਹ ਆ ਕਿ ਉਸ ਚੀਫ ਜਸਟਿਸ ਆਫ ਇੰਡੀਆ ਦੀ ਪੋਸਟ ਤੇ ਬੈਠੇ ਜੱਜ ਦੀ ਇੰਨੀ ਮਾੜੀ ਜ਼ਮੀਰ ਆ ਵੀ ਉਹ ਜੁੱਤੀ ਖਾਣ ਲਾਇਕ ਬਣਿਆ ਫਿਰਦਾ। ਜੇ ਜੱਜ ਬਣ ਕੇ ਵੀ ਜੁੱਤੀਆਂ ਖਾਣੀਆਂ ਨੇ ਤੇ ਫਿਰ ਕਾਹਦਾ ਇਹ ਮੁਲਕ ਆ ਤੇ ਕਾਹਦਾ ਇਹ ਸਿਸਟਮ ਆ ਜੀ। ਤੇ ਇਸ ਗੱਲ ਦੇ ਨਾਲ ਅਗਲਾ ਪੱਖ ਵੀ ਆ, ਇਹ ਇਹੋ ਜੀ ਕਿਹੜੀ ਤਾਕਤ ਆ ਜਿਹੜੀ ਇੱਕ ਵਕੀਲ ਬਾਹਮਣ ਨੂੰ ਇੰਨੀ ਜੁਰਤ ਦਿੰਦੀ ਆ ਕਿ ਤੂੰ ਚਾਹੇ ਜੁੱਤੀ ਮਾਰ, ਉਹਦੇ ਤੈਨੂੰ ਕੋਈ ਪੁੱਛਦਾ ਨਹੀਂ। ਇਹ ਆ ਭਾਰਤ ਦਾ ਅਸਲੀ ਰੰਗ ਰੂਪ, ਜਿਹਨੂੰ ਸਮਝਣ ਦੀ ਲੋੜ ਆ ਕਿ ਭਾਰਤ ਵਿੱਚ ਇੱਕ ਹੈਗੇ ਆ ਸ਼ੈਵ ਮਤ ਵਾਲੇ, ਇੱਕ ਉਹਨਾਂ ਦੇ ਵੈਸ਼ਨਵ ਮਤ ਵਾਲੇ। ਸ਼ਿਵ ਜੀ ਨੂੰ ਮੰਨਣ ਵਾਲੇ ਜਿਹੜੇ ਸ਼ਿਵ ਜੀ ਭਾਰਤ ਦਾ ਮੂਲ ਵਾਸੀ ਮੰਨਿਆ ਜਾਂਦਾ, ਤੇ ਜਿਹੜਾ ਵਿਸ਼ਨੂੰ ਆ ਵੈਸ਼ਨਵ ਮਤ, ਉਹ ਆਊਟਸਾਈਡਰ ਬਾਹਰੋਂ ਆਇਆ, ਉਹਦਾ ਰੰਗ ਰੂਪ ਗੋਰਾ, ਉਹ ਬਾਹਰੋਂ ਆਇਆ। ਤੋ ਸ਼ੈਵ ਮਤ ਅਤੇ ਵੈਸ਼ਨਵ ਮਤ ਦਾ ਇੱਕ ਬਹੁਤ ਵੱਡਾ ਇਤਿਹਾਸਕ ਮਿਥਿਹਾਸਕ ਟਕਰਾਅ ਵੀ ਰਿਹਾ ਬੀਤੇ ਦੌਰ 'ਚ, ਤੇ ਇਹੀ ਲੜਾਈ, ਇਹੀ ਜਿਹੜਾ ਟਕਰਾਅ ਉਹ ਅੱਜ ਤੱਕ ਆ। ਹੁਣ ਜਦੋਂ ਇਸ ਗੱਲ ਤੋਂ ਬਾਅਦ ਥਾਂ ਥਾਂ ਦੇ ਉੱਤੇ ਲੋਕਾਂ ਵੱਲੋਂ ਉਸ ਜੱਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ, ਤਾਂ ਪੂਰੇ ਭਾਰਤ ਦਾ ਸਨਾਤਨੀ ਬ੍ਰਾਹਮਣ ਇਸ ਤਰ੍ਹਾਂ ਦੀ ਨੀਚਤਾ ਵਾਲੇ ਬਿਆਨ ਦੇ ਰਿਹਾ ਕਿ ਇਹਨਾਂ ਦੇ ਹਜ਼ਾਰ ਸਦੀਆਂ ਪਹਿਲਾਂ ਵੀ ਜੁੱਤੀਆਂ ਪੈਂਦੀਆਂ ਸੀ, ਅੱਜ ਵੀ ਪੈਂਦੀਆਂ ਤੇ ਗਾਂ ਵੀ ਪੈਂਦੀਆਂ ਰਹਿਣਗੀਆਂ। ਤੇ ਗੱਲ ਫਿਰ ਉਹੀ ਆ ਗਈ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਵੀ ਸਾਡੀ ਕੌਮ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਬਿਮਾਰੀ ਪਈ ਹੋਈ ਆ ਕਿ ਇਸ ਭਾਰਤੀ ਨਿਜ਼ਾਮ ਦੇ ਵਿੱਚੋਂ ਆਪਾਂ ਆਹ ਲੈ ਲਾਂਗੇ ਤੇ ਉਹ ਲੈ ਲਾਂਗੇ। ਉਹ ਜਿਹੜੇ ਸ਼ੂਦਰ ਨੇ, ਜਿਹੜੇ ਦਲਿਤ ਨੇ, ਉਹ ਤਾਂ ਖਾਲਿਸਤਾਨ ਨਹੀਂ ਮੰਗਦੇ। ਜਿਵੇਂ ਉਹਨਾਂ ਦੇ ਜੁੱਤੀਆਂ ਪੈ ਰਹੀਆਂ ਨੇ, ਉਹਨਾਂ ਦੇ ਹੱਕ 'ਚ ਕੋਈ ਚੱਜ ਹਾਲ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ। ਹੁਣ ਜਦੋਂ ਆਪਾਂ ਆਪਦੀ ਕੌਮ ਦੇ ਨਜ਼ਰੀਏ ਤੋਂ ਦੇਖੀਏ ਗੱਲ ਨੂੰ, ਤਾਂ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਬਾਕੀ ਭਾਰਤ ਦੇ ਦਲਿਤਾਂ ਦੀ ਤਾਂ ਗੱਲ ਛੱਡੋ, ਆ ਜਿਹੜੇ ਪੰਜਾਬ ਦੇ ਦਲਿਤ ਆ, ਇਹਨਾਂ ਨੂੰ ਸਿੱਖੀ ਧਾਰਨ ਕਰਨ 'ਚ ਕਿਹੜੀ ਬਿਮਾਰੀ ਪਈ ਹੋਈ ਆ, ਕਿਉਂ ਨਹੀਂ ਸਿੱਖ ਸਕਦੇ। ਹੁਣ ਤਾਂ ਡਾਕਟਰ ਅੰਬੇਦਕਰ ਵਾਲੀ ਉਹ ਕਹਾਣੀ ਜੀ ਵੀ ਬਹੁਤੀ ਕੋਈ ਅਰਥ ਨਹੀਂ ਰੱਖਦੀ ਵੀ ਉਹਨੂੰ ਸਿੱਖ ਨਹੀਂ ਸੀ ਸੱਜਣ ਦਿੱਤਾ। ਸਿੱਖ ਸਜੋ, ਸਿੰਘ ਸਜੋ, ਸਰਦਾਰ ਸਜੋ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਦਿਨੋਂ ਦਿਨ ਇਤਿਹਾਸਕ ਤੌਰ ਤੇ ਨਸ਼ਰ ਹੋ ਰਹੀ ਹੈ ਕਿ ਜਦੋਂ ਸਾਰੇ ਦੁਨੀਆ ਦੇ ਵਿੱਚ ਬਾਹਮਣ ਜੁੱਤੀਆਂ ਫੇਰਦਾ ਸੀ ਦਲਿਤਾਂ ਦੇ, ਉਦੋਂ ਇਕੱਲੇ ਗੁਰੂ ਨਾਨਕ ਸਾਹਿਬ ਨੇ ਕਿਲਾ ਖੋਲ ਕੇ ਕਿਹਾ ਵੀ ਆਓ ਸਿੱਖੀ ਦੇ ਮਹਿਲ 'ਚ ਆ ਜਾਓ, ਮੈਂ ਦੇਖਦਾ ਤੁਹਾਡੀ ਹਵਾ ਵੱਲ ਕੌਣ ਝਾਕ। ਉਹ 10 ਗੁਰੂ ਸਾਹਿਬਾਨ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਗਲ ਨਾਲ ਲਾ ਕੇ, ਜਦੋਂ ਬਾਹਮਣ ਇਹਨਾਂ ਨੂੰ ਨੀਚ ਕਹਿੰਦਾ ਸੀ, ਇਹਨਾਂ ਨੂੰ ਸਰਦਾਰ ਬਣਾਇਆ। ਤੇ ਸਰਦਾਰੀ ਇਸ ਕਦਰ ਉਹਨਾਂ ਨੇ ਮਾਣੀ ਕਿ ਉਹਨਾਂ ਨੂੰ ਦੇਖ ਕੇ ਹੋਰਾਂ ਨੂੰ ਵੀ ਚਾਹੀਦਾ ਸੀ ਵੀ ਆਪਾਂ ਸਿੰਘ ਸਜੀਏ। ਇਹ ਕਿਸੇ ਵੇਲੇ ਗੱਲ ਹੁੰਦੀ ਵੀ ਰਹੀ ਹੋਣੀ ਆ ਕਿ ਹੋਰ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਸਿੱਖ ਸਜਦੇ ਰਹੇ ਹੋਣੇ, ਪਰ ਹੁਣ ਖਾਸ ਤੌਰ ਤੇ ਜਦੋਂ 1947 ਤੋਂ ਬਾਅਦ ਦਾ ਦੌਰ ਦੇਖਦੇ ਹਾਂ, ਦਲਿਤ ਭਾਈਚਾਰੇ ਨੇ
ਸਿੱਖੀ ਅਤੇ ਸਿੱਖਾਂ ਨਾਲ ਇੱਕ ਆਪਣੇ ਆਪ ਹੀ ਖੁੰਦਕ ਜੀ ਪਾਲ ਲਈ ਆ ਤੇ ਹਰ ਉਹ ਵਿਅਕਤੀ ਜਾਂ ਵਰਤਾਰਾ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਦਾ ਹੋਵੇ, ਦਲਿਤ ਭਾਈਚਾਰਾ ਉਹਦੀ ਹਮਾਇਤ ਵਿੱਚ ਭੁਗਤਦਾ, ਚਾਹੇ ਭਰਿਆਰੇ ਵਾਲੇ ਦਾ, ਚਾਹੇ ਸਰਸੇ ਵਾਲੇ ਦਾ, ਚਾਹੇ ਕਿਸੇ ਹੋਰ ਦੇਹਧਾਰੀ ਗੁਰੂ ਡੰਮ ਦਾ ਅੱਡਾ। ਮਤਲਬ ਕਿ ਜੁੱਤੀਆਂ ਖਾਣ ਵਾਲੇ ਨੀਚ ਥਾਂ ਤੇ ਜਾਣ ਨੂੰ ਤਾਂ ਉਹ ਤਿਆਰ ਨੇ, ਪਰ ਜਿੱਥੋਂ ਸਰਦਾਰੀ ਮਿਲਦੀ ਆ ਉੱਥੇ ਆ ਕੇ ਨਹੀਂ ਰਾਜੀ। ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਲੱਗੀ ਕਿ ਪੰਜਾਬ ਦੇ ਦਲਿਤ ਜਿਹੜੇ ਆ ਉਹ ਕਿਉਂ ਨਹੀਂ ਸਿੱਖੀ ਦੇ ਦਾਇਰੇ 'ਚ ਆ ਰਹੇ। ਇਹਨਾਂ ਦਾ ਬਹੁਤ ਵੱਡਾ ਪਾਪ ਆ ਇਹ ਮਨੁੱਖਤਾ ਨਾਲ। ਇਹਨਾਂ ਨੇ ਸਿੱਖ ਸੱਜ ਕੇ, ਸਿੰਘ ਸੱਜ ਕੇ ਸਾਰੇ ਭਾਰਤ ਦੇ ਦਲਿਤਾਂ ਨੂੰ ਕਹਿਣਾ ਸੀ ਕਿ ਐਵੇਂ ਬਾਹਮਣ ਦੀਆਂ ਜੁੱਤੀਆਂ ਨਾ ਖਾਈਏ। ਆਹ ਦੇਖੋ ਅਸੀਂ ਸਿੱਖ ਸਜੇ ਫਿਰਦੇ ਆ, ਸਰਦਾਰ ਸਜੇ ਫਿਰਦੇ ਆ, ਸਾਡੀ ਕੌਮ ਸਾਡੇ ਨਾਲ ਖੜਦੀ ਹੈ। ਹੁਣ ਇੱਥੋਂ ਗੱਲ ਨੂੰ ਮਾੜਾ ਜਿਹਾ ਟੋਕ ਕੇ ਜਾਂ ਰੋਕ ਕੇ ਮੈਂ ਇੱਕ ਹੋਰ ਨਜ਼ਰੀਆ ਰੱਖਣਾ ਚਾਹੁੰਦਾ। ਜੇਕਰ ਕਿਸੇ ਸਿੱਖ ਨੂੰ ਬਤੌਰ ਸਿੱਖ ਵੀ ਸਿੱਖ ਮੰਨ ਕੇ ਉਹਦੀ ਪੱਗ ਲਾ ਦਿੱਤੀ ਜਾਵੇ, ਉਹਦੇ ਕਕਾਰਾਂ ਦੀ ਕਦੇ ਬੇਅਦਬੀ ਹੋ ਜੇ, ਤਾਂ ਪੂਰਾ ਸਿੱਖ ਜਗਤ ਇੱਕਦਮ ਉਹਦੇ ਹੱਕ 'ਚ ਕਿਵੇਂ ਡਟਦਾ ਸਾਰਿਆਂ ਦੇ ਸਾਹਮਣੇ। ਆਪਾਂ ਅਕਸਰ ਇਸੇ ਪ੍ਰੋਮ 'ਚ ਗੱਲ ਕਰਦੇ ਹੁੰਦੇ ਆ। 2019 ਜਾਂ 20 ਦੀ ਗੱਲ ਆ, ਰੇੜਾ ਰਕਸ਼ਾ ਚਲਾਉਣ ਵਾਲੇ ਦੋ ਪਿਓ ਪੁੱਤ ਦਿੱਲੀ ਦੇ ਵਿੱਚ ਪੁਲਿਸੀਆਂ ਨੇ ਕੁੱਟ ਤੇ। ਜਿਸ ਤਰੀਕੇ ਨਾਲ ਪੂਰੀ ਕੌਮ ਨੇ ਰਿਐਕਟ ਕੀਤਾ, ਕਮਾਲ ਸੀਗਾ। ਸਾਰੇ ਉਹ ਪੁਲਿਸੀਏ ਅੱਜ ਤੱਕ ਕੰਨਾਂ ਨੂੰ ਹੱਥ ਲਾਉਂਦੇ ਹੋਣੇ ਵੀ ਕਿੱਥੇ ਪੰਗਾ ਲੈ ਲਿਆ। ਪਿੱਛੇ ਜੇ ਇੱਕ ਪੁਲਿਸ ਅਫਸਰ ਨੂੰ ਉੱਥੇ ਕਹਿਤਾ ਵੀ ਖਾਲਿਸਤਾਨੀ ਆ ਜੀ ਤੂੰ, ਤਾਂ ਇਸ ਤਰ੍ਹਾਂ ਬੰਗਾਲ ਵਾਲੇ ਪਾਸੇ ਬੀਜੇਪੀ ਦੇ ਕਿਸੇ ਆਗੂ ਨੇ, ਤੇ ਉਸ ਅਫਸਰ ਨੂੰ, ਹਾਲਾਂਕਿ ਸਾਨੂੰ ਤਾਂ ਖਾਲਿਸਤਾਨੀ ਕਹਾਉਣ 'ਚ ਮਾਣ ਆ, ਪਰ ਉਹਨੂੰ ਜੋ ਲੱਗਿਆ ਸਿੱਖ ਉਹਦੇ ਹੱਕ ਵਿੱਚ ਆਏ। ਮਤਲਬ ਕਿ ਸਿੱਖਾਂ ਦੇ ਅੰਦਰੂਨੀ ਤੌਰ ਤੇ ਰੌਲੇ ਗੋਲੇ ਜੋ ਮਰਜ਼ੀ ਹੋਣ, ਪਰ ਜਦੋਂ ਕਿਸੇ ਸਿੱਖ ਨੂੰ ਕਿਸੇ ਵੀ ਥਾਂ ਤੇ ਤੰਗ ਹੋ ਜਾਵੇ, ਤੰਗੀ ਹੋ ਜੇ, ਤਾਂ ਪੂਰੀ ਕੌਮ ਰਿਐਕਟ ਕਰਦੀ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕਿਤੇ ਵੀ ਕਿਸੇ ਸਿੱਖ ਨਾਲ ਮਾੜਾ ਵਾਪਰ ਜੇ, ਪੂਰੀ ਕੌਮ ਦਿਨੋਂ ਦਿਨ ਇਕਜੁੱਟ ਤੇ ਇਕਮੁੱਠ ਹੋ ਕੇ ਰਿਐਕਟ ਕਰਦੀ ਆ, ਪ੍ਰਤੀਕਿਰਿਆ ਕਰਦੀ। ਹੁਣ ਇੱਧਰ ਦੇਖ ਲਓ, ਤੁਹਾਡੇ ਜੱਜ ਦੇ ਜੁੱਤੀਆਂ ਮਾਰੀਆਂ, ਤੁਹਾਡੇ IPS ਅਫਸਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਤਾ, ਇੱਕ ਹੋਰ ਦਲਿਤ ਨੂੰ ਬਾਹਮਣ ਦੇ ਪੈਰ ਧਵਾ ਕੇ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਕੀਤਾ। ਇਸ ਤਰੀਕੇ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆਉਣ ਤੇ ਸਾਰੇ ਭਾਰਤ ਦਾ ਦਲਿਤ ਸੁਸਰੀ ਵਾਂਗੂ ਸੁੱਤਾ ਪਿਆ। ਦੇਖੋ ਤਾਂ ਸਹੀ, ਜੇ ਇਹ ਲੋਕ ਸਿੱਖ ਸਜੇ ਹੁੰਦੇ ਫੇਰ। ਇਹ ਗੱਲ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਪਿਛਲੇ ਦਿਨਾਂ ਵਿੱਚ ਇੱਕ ਮਸਲਾ ਉੱਠਿਆ ਸੀ ਜੀਵਨ ਸਿੰਘ ਦਾ। ਉਹ ਤਾਮਿਲਨਾਡੂ ਦਾ ਵਕੀਲ ਬੰਦਾ ਜਿਹਨੇ ਸਿੱਖੀ ਧਾਰਨ ਕੀਤੀ, ਸਿੱਖ ਸੱਜ ਗਿਆ, ਸਰਦਾਰ ਜੀਵਨ ਸਿੰਘ ਬਣ ਗਿਆ। ਉਹ ਕਿਤੇ ਸਿੱਖੀ ਧਾਰਨ ਕਰਨ ਤੋਂ ਬਾਅਦ ਉਹਦੇ ਰੰਗ ਰੂਪ ਦੇ ਹਿਸਾਬ ਨਾਲ ਏਅਰਪੋਰਟ ਤੇ ਪੰਗਾ ਲੈ ਬੈਠੇ ਵੀ ਤੂੰ ਕਿਹੜਾ ਸਿੱਖ ਆ, ਤੂੰ ਐ ਕਿਵੇਂ, ਉਹ ਕਿਵੇਂ, ਜਿਵੇਂ ਉਹ ਕਰਦੇ ਹੁੰਦੇ ਆ। ਇਹ ਉਹਨਾਂ ਦੇ ਦਿਮਾਗ ਖਰਾਬ ਆ ਵੀ ਤੁਸੀਂ ਲੈਣਾ ਕੀ ਆ, ਅਗਲਾ ਆਪਦੇ ਤੁਹਾਡੇ ਡਾਕੂਮੈਂਟ ਪੂਰੇ ਆ, ਉਹਨੂੰ ਚੜਾਓ ਜਹਾਜ਼ ਤੇ। ਫਿਰ ਮਾਫੀਆਂ ਮੰਗਦੇ ਫਿਰਨ। ਉਹ ਰੌਲਾ ਪਿਆ ਸੀ ਨਾ ਪਿਛਲੇ ਦਿਨ ਹੀ, ਉਹ ਜਿਹੜਾ ਸਰਦਾਰ ਜੀਵਨ ਸਿੰਘ ਆ, ਪਿੱਛੇ ਜੋ ਇਲੈਕਸ਼ਨ ਵੀ ਲੜਿਆ ਪੰਜਾਬ 'ਚ, ਕਾਫੀ ਸਰਗਰਮ ਬੰਦਾ, ਔਰ ਪੰਜਾਬ ਤੋਂ ਜਥੇਦਾਰ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਸੱਦ ਕੇ ਅੱਡ-ਅੱਡ ਥਾਵਾਂ ਤੇ ਪ੍ਰੋਗਰਾਮ ਵੀ ਉਹ ਕਰਵਾਉਂਦੇ ਆ ਤਾਮਿਲਨਾਡੂ 'ਚ, ਤੇ ਬਹੁਤ ਸਾਰੇ ਲੋਕ ਸਿੱਖ ਸੱਜ ਰਹੇ ਨੇ ਉਹਨਾਂ ਖਿੱਤਿਆਂ। ਸਰਦਾਰ ਜੀਵਨ ਸਿੰਘ ਨੇ ਜਿਹੜੇ ਜੱਜ ਦੇ ਜੁੱਤੀ ਮਾਰੀ ਆ BR ਗਵਈ, ਉਹਨੂੰ ਐਲਾਨੀਆ ਤੌਰ ਤੇ ਕਿਹਾ ਭਈ ਮੈਂ ਅਪੀਲ ਕਰਦਾ ਤੈਨੂੰ ਗਵਈ ਸਾਹਿਬ, ਸਿੱਖੀ ਧਾਰਨ ਕਰ। ਹੁਣ ਇਹ ਜਿਹੜੀ ਗੱਲ ਉਹਨੇ ਕਹੀ ਹੈ, ਇੱਕ ਤਾਂ ਹੁਣੇ ਤਾਜ਼ਾ ਦੇਖ ਕੇ ਹਟਿਆ ਕਿ ਮੇਰੇ ਬਾਰੇ ਜਦੋਂ ਏਅਰਪੋਰਟ ਤੇ ਕਿਸੇ ਨੇ ਚੂੰ ਚਾਂ ਕੀਤੀ ਤੇ ਪੂਰੀ ਸਿੱਖ ਕੌਮ ਨੇ ਆਪਣਾ ਫਰਜ਼ ਨਿਭਾਇਆ। ਇਹ ਨਹੀਂ ਕਿਹਾ ਹੈਗਾ ਵੀ ਅਸੀਂ ਨਹੀਂ ਜਾਣਦੇ ਕਿਹੜਾ ਜੀਵਨ ਸਿੰਘ, ਸਾਨੂੰ ਕੀ ਪਤਾ ਕਿਹੜਾ ਤਾਮਿਲਨਾਡੂ 'ਚ ਸਿੱਖ ਸਜਿਆ। ਤੇ ਜਿਸ ਤਰੀਕੇ ਨਾਲ ਸਰਦਾਰ ਜੀਵਨ ਸਿੰਘ ਦਾ ਦਿਲ ਇਸ ਮੌਕੇ ਖੁਸ਼ ਵਾ, ਉਹ ਫਿਰ ਕਹਿੰਦਾ, ਉਹਨੇ ਕਹਿਣਾ ਹੀ ਆ, ਉਹ ਕਹਿ ਰਿਹਾ, ਤੇ ਉਹਨੇ
ਚੀਫ ਜਸਟਿਸ ਆਫ ਇੰਡੀਆ ਨੂੰ ਐਲਾਨੀਆ ਤੌਰ ਤੇ ਕਿਹਾ ਕਿ ਤੈਨੂੰ ਸਿੱਖ ਸਜਣਾ ਚਾਹੀਦਾ। ਜੇਕਰ ਭਾਰਤ ਦੇ ਬਿਲਕੁਲ ਦੂਜੇ ਸਿਰੇ ਤੇ ਬੈਠਾ ਹੋਇਆ ਤਾਮਿਲਨਾਡੂ ਦਾ ਇੱਕ ਬੰਦਾ ਸਿੱਖ ਸਜਣ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਨੂੰ ਕਹਿ ਰਿਹਾ ਵੀ ਐਵੇਂ ਜੁੱਤੀਆਂ ਨਾ ਖਾ ਬਾਹਮਣਾ ਦੀਆਂ, ਸਿੱਖ ਸੱਜ, ਫੇਰ ਦੇਖ ਤੇਰੀ ਹਵਾ ਵੱਲ ਕੋਈ ਝਾਕਦਾ, ਕਿਸੇ ਸਿੱਖ ਜੱਜ ਵੱਲ, ਕਿਸੇ ਸਿੱਖ ਪੁਲਸੀਏ ਵੱਲ ਕੋਈ ਝਾਕ ਕੇ ਤਾਂ ਦਿਖਾਵੇ। ਹੋਰ ਗੱਲ, ਅਸੀਂ ਆਪਦੇ ਤੌਰ ਦੇ ਉੱਤੇ ਬਹੁਤ ਸਾਰੇ ਬੰਦਿਆਂ ਨਾਲ ਅਸਹਿਮਤ ਹੁੰਦੇ ਆ, ਸਾਡੀ ਕੌਮ ਦੇ ਬੰਦੇ, ਉਹ ਭਾਰਤ ਮਾਤਾ ਦਾ ਹਿੱਸਾ ਬਣੇ ਹੋਏ ਨੇ, ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਹੋਏ ਨੇ, ਪਰ ਜਦੋਂ ਉਹਨਾਂ ਨੂੰ ਕੋਈ ਜਲੀਲ ਕਰਦਾ, ਉਹਨਾਂ ਨੂੰ ਉਹਨਾਂ ਦੇ ਹੱਕ 'ਚ ਖੜਨ ਲੱਗਿਆ ਸਾਡੀ ਕੌਮ ਫਿਰ ਝਿਜਕਦੀ ਨਹੀਂ ਹੈ। ਪਿੱਛੇ ਜੇ ਭਾਰਤ ਦੇ ਪ੍ਰਧਾਨ ਮੰਤਰੀ, ਉਸ ਮੌਕੇ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ, ਸਾਡੇ ਉਹਨਾਂ ਨਾਲ 100 ਫਰਕ ਹੋਣ, ਪਰ ਉਹਨਾਂ ਦਾ ਇੱਕ ਵਾਰੀ ਮਜ਼ਾਕ ਉਡਾਇਆ ਸੀ ਨਰਿੰਦਰ ਮੋਦੀ ਨੇ 12 ਵਜੇ ਵਾਲੀ ਗੱਲ ਕਹਿ ਕੇ, ਤੇ ਪੂਰੀ ਦੀ ਪੂਰੀ ਕੌਮ ਨੇ ਇਹ ਨਹੀਂ ਦੇਖਿਆ ਕਿ ਇਹ ਕਾਂਗਰਸ ਦਾ ਪ੍ਰਧਾਨ ਮੰਤਰੀ ਆ, ਇਹਨੇ ਸਿੱਖਾਂ ਲਈ ਕੀਤਾ ਕੀ ਆ, ਇਹ ਤਾਂ ਉਲਟ ਭੁਗਤਦਾ ਰਿਹਾ। ਪੂਰੀ ਕੌਮ ਨੇ ਆਪਦਾ ਫਰਜ਼ ਨਿਭਾਇਆ ਤੇ ਮਨਮੋਹਨ ਸਿੰਘ ਨੂੰ ਇਹ ਦੱਸਿਆ ਕਿ ਤੂੰ ਜਿਹੋ ਜਿਹਾ ਮਰਜ਼ੀ ਆ, ਪਰ ਅਸੀਂ ਤੈਨੂੰ ਸਿੱਖ ਮੰਨ ਕੇ ਅਸੀਂ ਆਪਦਾ ਫਰਜ਼ ਨਿਭਾਉਂਦੇ। ਇਹੀ ਗੱਲ ਸਰਦਾਰ ਜੀਵਨ ਸਿੰਘ ਗਵਈ ਸਾਹਿਬ ਨੂੰ ਦੱਸਣੀ ਚਾਹੁੰਦਾ ਕਿ ਯਾਰ ਮੈਂ ਹਜੇ ਤਾਜ਼ਾ ਸਿੱਖ ਸਜਿਆ, ਪਰ ਜੋ ਮੇਰੇ ਹੱਕ 'ਚ ਖੜ ਕੇ ਉਹਨਾਂ ਨੇ ਕਮਾਲ ਕੀਤੀ ਹੈ ਉਹ ਇਹੋ ਜਿਹੀ ਨੇ, ਉਹ ਕੋਈ ਪੁਲਸੀਆ ਕੋਈ ਹੋਰ ਆ ਉਹ ਨਹੀਂ ਦੇਖ। ਮੈਂ ਇਹ ਗੱਲ ਇੱਥੇ ਇੱਕ ਹੋਰ ਕਰਨੀ ਚਾਹੁੰਦਾ ਕਿ ਇੱਕ ਵਾਰ ਲੁਧਿਆਣੇ ਉੱਥੇ ਪਟਿਆਲੇ ਦੇ ਕਿਸੇ ਹਿੰਦੂ ਅੱਤਵਾਦੀ ਨੇ ਐਲਾਨ ਜਿਹਾ ਕਰਤਾ ਬਈ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਥੱਪੜ ਮਾਰ ਕੇ ਪੱਗ ਲਾ ਕੇ ਲਿਆਊ ਉਹਨੂੰ 5100 ਰੁਪਇਆ ਇਨਾਮ ਦੇਵਾਂਗੇ। ਉਹ ਮੈਂ ਹੁਣ ਤੱਕ ਖਬਰ ਜੀ ਸਾਂਭ ਕੇ ਰੱਖੀ ਹੋਈ। ਸਾਡੇ ਅਸੀਂ ਚਲੋ ਸੋਸ਼ਲ ਮੀਡੀਆ ਤੇ ਤਾਂ ਲਿਖਣਾ ਹੀ ਸੀ, ਬਹੁਤ ਲਿਖਿਆ, ਪਰ ਕੁਝ ਸਿੰਘ ਉੱਥੇ ਚਲੇ ਗਏ, ਉੱਥੇ ਪੁਲਿਸ ਅਫਸਰਾਂ ਨੇ ਕਿਹਾ ਬਈ ਕੀ ਚੱਕਰ ਆ, ਤਾਂ ਉਹਨਾਂ ਨੇ ਡੀਐਸਪੀ ਨਾਲ ਗੱਲ ਕਰਾਈ ਉਹਨਾਂ ਨੌਜਵਾਨਾਂ ਦੀ, ਉਹ ਕਹਿੰਦੇ ਜੀ ਅਸੀਂ ਉਹਨੂੰ ਅੱਜ ਫੜਕਾਉਣਾ, ਤੇ ਉਸ ਡੀਐਸਪੀ ਨੇ ਕਿਹਾ ਵੀ ਤੁਸੀਂ ਆ ਗਏ ਹੋ, ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਆਪੇ ਇਸ ਮਸਲੇ ਨੂੰ ਹੈਂਡਲ ਕਰੂੰ, ਤੁਸੀਂ ਐਵੇਂ ਕਿਸੇ ਚੱਕਰ 'ਚ ਫਸ ਜਾਓਗੇ, ਬਹੁਤ ਵਧੀਆ ਤੁਹਾਡਾ, ਤੁਸੀਂ ਆਪਦੀ ਕੌਮ ਨੂੰ ਪਿਆਰ ਕਰਦੇ ਹੋ, ਆਪਦੀ ਪੰਥ ਨੂੰ ਪਿਆਰ ਕਰਦੇ। ਉਹ ਨੌਜਵਾਨ ਸਾਡੇ ਸਰਕਲ ਦੇ ਸੀ ਉਸ ਟਾਈਮ, ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮਾਨਦਾਰ ਚੁੰਦੇ ਸੀ, ਉਹਨਾਂ ਨਾਲ ਗੱਲ ਹੋਈ, ਮੈਨੂੰ ਕਹਿੰਦੇ ਸਾਨੂੰ ਤਾਂ ਇਸ ਗੱਲ ਦਾ ਇੰਨਾ ਜ਼ਿਆਦਾ ਪਤਾ ਵੀ ਨਹੀਂ ਸੀਗਾ ਯਾਰ, ਤੁਸੀਂ ਕਮਾਲ ਕਰਤੀ। ਮੈਂ ਕਿਹਾ ਜੇ ਪੱਗ ਤਾਂ ਕੋਈ ਬਾਦਲ ਦੀ ਵੀ ਐਂ ਕਹਿਣ ਨੂੰ ਕਹਿ ਕੇ ਆਵੇ ਨਾ ਵੀ ਤੇਰੀ ਲਾਹ ਕੇ ਲੈ ਕੇ ਜਾਣੀ ਆ ਪੱਗ, ਤਾਂ ਉਹਦੀ ਲਈ ਵੀ ਲੜ ਪਾਵਾਂਗੇ, ਠੀਕ ਆ, ਸਾਡੇ ਉਹਦੇ ਨਾਲ ਵਖਰੇਵੇਂ ਰਹਿਣੇ ਆ। ਸੋ ਇਸ ਤਰੀਕੇ ਨਾਲ ਹੀ ਸਾਡੇ ਆਪਸ ਵਿੱਚ ਹੀ 100 ਉਲਝਾ ਰਹਿਣ। ਜਦੋਂ ਮਨਜੀਤ ਸਿੰਘ ਜੀਕੇ ਦੀ ਪੱਗ ਲਾਈ ਸੀ ਅਮਰੀਕਾ 'ਚ, ਉਦੋਂ ਵੀ ਮੈਂ ਆਪਦਾ ਪੱਖ ਰੱਖਿਆ ਤੇ ਬਹੁਤ ਸਾਰੇ ਭਰਾ ਜਿਹੜੇ ਕਿ ਉਸ ਮੌਕੇ ਦੁਖੀ ਸੀ ਜੀਕੇ ਦੇ ਵਿਹਾਰ ਤੋਂ ਵੀ ਉਹਨੇ ਆਹ ਗਲਤੀਆਂ ਕੀਤੀਆਂ ਤਾਂ ਇਹ ਭਾਣਾ ਵਾਪਰਿਆ, ਉਹਨਾਂ ਨੇ ਕਿਹਾ ਕਿ ਗੱਲ ਤੁਹਾਡੀ ਵੀ ਠੀਕ ਆ ਕਿ ਪੱਗ ਨਹੀਂ ਸੀ ਲਾਉਣੀ ਚਾਹੀਦੀ, ਪਰ ਉਹਨੇ ਇਹੋ ਜਿਹਾ ਮਾਹੌਲ ਬਣਾਇਆ। ਸੋ ਸਾਡਾ ਇਹ ਕੌਮੀ ਤੌਰ ਤੇ ਫਰਜ਼ ਵਾ ਕਿ ਹਰ ਸਿੱਖ, ਚਾਹੇ ਸਾਡੇ ਨਾਲ ਉਹਦੇ 100 ਤਰ੍ਹਾਂ ਦੇ ਵਖਰੇਵੇਂ ਹੋਣ, ਅਸੀਂ ਉਹਨੂੰ ਆਪਦਾ ਮੰਨ ਕੇ, ਜਿਵੇਂ ਕਹਿੰਦੇ ਆ ਆਪਦਾ ਮਾਰੂ ਛਾਵੇਂ ਸਿੱਟੂ। ਸੋ ਜਿਹੜੀ ਅੱਜ ਸਰਦਾਰ ਜੀਵਨ ਸਿੰਘ ਨੂੰ ਇਹ ਅਪੀਲ ਕਰਨ ਲੱਗਿਆ ਖੁਸ਼ੀ ਹੋਈ ਹੋਣੀ ਆ ਕਿ ਮੇਰੇ ਨਾਲ ਖੜੀ ਸੀ ਕੌਮ, ਗਵਾਈ ਨੂੰ ਆਖਿਆ, ਮੈਂ ਇਹ ਸਮਝਣਾ ਚਾਹੁੰਦਾ ਕਿ ਪੰਜਾਬ ਦੇ ਦਲਿਤ ਜਿਹੜੇ ਨੇ ਉਹ ਇਸ ਸਰਦਾਰ ਜੀਵਨ ਸਿੰਘ ਤੋਂ ਪ੍ਰੇਰਨਾ ਕਿਉਂ ਨਹੀਂ ਲੈਂਦੇ ਕਿ ਉਹ ਤਾਮਿਲਨਾਡੂ 'ਚ ਬੈਠਾ ਸਿੱਖੀ ਧਾਰਨ ਕਰੀ ਫਿਰਦਾ, ਅਸੀਂ ਇੱਥੇ ਬੈਠੇ ਐਵੇਂ ਕਦੇ ਜਿਹੜੇ ਆ ਨਕਲੀ ਈਸਾਈ ਸ਼ੁਰੂ ਹੋਏ ਨੇ ਇਹਨਾਂ ਦੇ ਤੁਰ ਜਾਂਦੇ ਆ, ਕਦੇ ਕਿਸੇ ਡੇਰੇਦਾਰ ਦੇ ਤੁਰ ਜਾਂਦੇ, ਸਿੱਖ ਕਾਹਤੋਂ ਨਹੀਂ ਸੱਜਦੇ। ਜੇਕਰ ਇਹ ਲੋਕ ਮੈਦਾਨ 'ਚ ਨਿਕਲੇ ਹੁੰਦੇ ਕਿ ਅਸੀਂ ਸਰਦਾਰੀਆਂ ਭੋਗਦੇ ਆ, ਤਾਂ ਫੇਰ ਗੱਲ ਹੋਰ ਹੋਣੀ ਸੀ। ਅੱਜ ਤਾਮਿਲਨਾਡੂ ਦਾ ਸਰਦਾਰ ਜੀਵਨ ਸਿੰਘ ਤਾਂ ਕਹਿ ਰਿਹਾ ਕਿ ਸਿੱਖ ਸਜੋ, ਸਰਦਾਰ ਸਜੋ, ਇਹਨਾਂ ਦਾ ਹਿਸਾਬ ਕਿਤਾਬ ਵੱਖਰਾ ਹੀ ਹੈ। ਉਹ ਜਿਹੜਾ ਇਹ ਇੱਕ ਇਤਿਹਾਸਕ ਤੌਰ ਤੇ ਤੱਥ ਆ ਕਿ ਠੀਕ ਆ, ਮਹਾਤਮਾ ਬੁੱਧ ਨੇ ਵੀ ਉਪਰਾਲਾ ਕੀਤਾ
ਆਰੀਅਨ ਨਸਲ ਤੋਂ, ਬ੍ਰਾਹਮਣਵਾਦ ਤੋਂ, ਭਾਰਤ ਦੇ ਮੂਲ ਵਾਸੀਆਂ ਦਾ ਖਹਿੜਾ ਛਡਾਉਣ ਦਾ। ਪਰ ਅਸਲੀ ਜਿਹੜਾ ਕੰਮ ਕੀਤਾ ਉਹ ਸਾਰੇ ਜਿਹੜੇ ਵੱਡੇ ਵੱਡੇ ਵਿਦਵਾਨ ਸੱਜਣ ਨੇ ਉਹ ਸਾਰੇ ਮੰਨਦੇ ਆ, ਮੈਕਾਲ ਸਮੇਤ ਜਾਂ ਹੋਰ, ਕਿ ਬ੍ਰਾਹਮਣਵਾਦ ਨੂੰ ਸਿੱਖੀ ਉੱਤੇ ਬੜਾ ਗੁੱਸਾ ਕਿ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੀ ਜਿਹੜੀ ਆਧਾਰਸ਼ਿਲਾ ਜਾਤ ਪਾਤ ਉਹਦੇ ਉੱਪਰ ਖੱਚੇ ਉਡਾ। ਇਹ ਗੱਲ ਬਹੁਤ ਹੀ ਕਮਾਲ ਦੀ ਆ ਕਿ ਸਿੱਖਾਂ ਦੇ ਵਿੱਚ ਅੱਜ ਗੁਲਾਮੀ ਦੇ ਇਸ ਦੌਰ ਵਿੱਚ ਬਹੁਤ ਸਾਰੇ ਬ੍ਰਾਹਮਣਵਾਦ ਦੇ ਜਿਹੜੇ ਹੈਗੇ ਆ ਅਸਰ ਉਹ ਦਿਖ ਰਹੇ ਨੇ ਭਾਵੇਂ, ਪਰ ਅਜੇ ਵੀ ਕਿਸੇ ਦੀ ਇਸ ਤਰੀਕੇ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਉਧਰ ਪੈਰ ਧਵਾ ਕੇ ਬਾਹਮਣ ਦੇ ਫਿਰ ਪੈਰ ਉਹ ਗੰਦਾ ਪਾਣੀ ਉਹਨੂੰ ਸ਼ੂਦਰ ਨੂੰ ਕਿਹਾ ਵੀ ਤੂੰ ਪੀ, ਦਲਿਤ ਨੂੰ ਕਿਹਾ ਤੂੰ ਪੀ। ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਜਾਂ ਸਿੱਖਾਂ 'ਚ ਇਹੋ ਜਿਹੀ ਗੱਲ ਨਾਮੁਮਕਿਨ, ਪਰ ਜੇਕਰ ਕੋਈ ਬਾਹਮਣ ਦਾ ਏਜੰਟ ਜਾਤ ਪਾਤ ਨੂੰ ਮੰਨਣ ਵਾਲਾ ਜਾਤ ਆਧਾਰਿਤ ਵਿਤਕਰਾ ਕਰ ਬੈਠੇ ਤਾਂ ਫਰਕ ਦੇਖੋ। ਭਾਰਤ ਵਿੱਚ ਇਹ ਕਿਹਾ ਜਾਂਦਾ ਕਿ ਮਨੂ ਸਿਮਰਤੀ ਅਨੁਸਾਰ ਤੂੰ ਨੀਚ ਆ, ਤੇਰੇ ਨਾਲ ਇਹੀ ਕੁਝ ਹੋਣਾ ਚਾਹੀਦਾ ਸੀ, ਵਧੀਆ ਹੋਇਆ ਤੇਰੇ ਨਾਲ ਜੋ ਕੁਝ ਹੋਇਆ। ਪਰ ਸਿੱਖ ਕੀ ਕਹਿਣਗੇ? ਸਿੱਖ ਬਿਲਕੁਲ ਉਲਟ ਕਹਿਣਗੇ, ਬਈ ਤੂੰ ਪੂਰੀ ਕੌਮ ਨੂੰ ਦਾਗੀ ਕਰ ਰਿਹਾ, ਤੂੰ ਕਲੰਕ ਲਾ ਰਿਹਾ, ਤੇਰੇ ਵਰਗੇ ਸਿੱਖ ਦੀ ਸਾਨੂੰ ਕੋਈ ਲੋੜ ਨਹੀਂ ਜਿਹੜਾ ਬਾਹਮਣ ਦੀ ਬਣਾਈ ਜਾਤ ਪਾਤ ਨੂੰ ਮੰਨ। ਆਹ ਫਰਕ। ਸੋ ਜਿਹੜਾ ਮਹਾਤਮਾ ਬੁੱਧ ਧਰਮ ਦਾ ਨਾਸ਼ ਮਾਰਿਆ ਇਹਨਾਂ ਨੇ, ਉਹਨੂੰ ਭਗਵਾਨ ਬੁੱਧ ਬਣਾ ਕੇ ਖੋਲਿਆ, ਅੱਜ ਉਹ ਦਲਿਤਾਂ ਦਾ ਭਲਾ ਕਰਨ ਜੋਗਾ ਧਰਮ ਨਹੀਂ ਰਿਹਾ। ਬ੍ਰਾਹਮਣਵਾਦ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਵੀ ਬੜੇ ਡਰਾਮੇ ਕਰਦਾ, ਬੜਾ ਕੁਝ ਕਹਿ ਰਿਹਾ ਕਿ ਅਸੀਂ ਜੀ ਗੁਰੂ ਸਾਹਿਬਾਨ ਨੂੰ ਰਾਮਚੰਦਰ ਤੇ ਕ੍ਰਿਸ਼ਨ ਵਰਗੇ ਭਗਵਾਨਾਂ ਦੇ ਬਰਾਬਰ ਮੰਨ ਲੈਂਦੇ ਆ। ਤੁਸੀਂ ਦੱਸੋ ਅਸੀਂ ਤੁਹਾਡੇ ਕਿਹੜੇ ਕਿਹੜੇ ਮਹਾਪੁਰਸ਼ ਸਿੱਖ ਨਾਇਕ ਨੂੰ ਇੰਦਰ ਬ੍ਰਹਮਾ ਮਹੇਸ਼ ਦੇ ਬਰਾਬਰ ਮੰਨੀਏ, ਵਿਸ਼ਨੂੰ ਦੇ ਬਰਾਬਰ ਮੰਨੀਏ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਮੰਨ ਲਾਂਗੇ, ਬਥੇਰੇ ਉਹ ਸ਼ੋਸ਼ੇ ਛੱਡਦੀ ਆ RSS, ਆਹੀ ਕੁਝ ਕਰਦੀ। ਤੇ ਸਾਡੇ ਕਈ ਝੁੰਡੂ ਇਹ ਟ੍ਰੈਪ 'ਚ ਫਸੇ ਵੀ ਹੋਏ ਨੇ। ਪਰ ਸਿੱਖ ਕੌਮ ਦੀ ਜਿਹੜੀ ਮੇਨ ਜਿਹੜੀ ਅਸਲੀ ਗੱਲ ਆ ਉਹ ਸਿੱਧਾ ਸਿੱਖ ਹੱਸ ਛੱਡਦੇ ਆ। ਉਹ ਕਹਿੰਦੇ ਬਾਹਮਣੋ ਤੁਸੀਂ ਸਾਡੇ ਘਾਹ ਖੋਤਣ ਵਾਲੇ ਸਾਈਕਲ ਤੇ ਜਾਂਦੇ ਸਿੱਖ ਨੂੰ ਵੀ ਜੇ ਨਾ ਆਪਦੇ ਰੱਬਾਂ ਭਗਵਾਨਾਂ ਤੋਂ ਵੱਡੇ ਬਣਾਉਣਾ ਚਾਹੋ ਰਾਮਚੰਦਰ ਤੇ ਕ੍ਰਿਸ਼ਨ ਤੋਂ, ਤਾਂ ਸਾਨੂੰ ਕੋਈ ਮਤਲਬ। ਅਸੀਂ ਜਾਣਦੇ ਹਾਂ ਵੀ ਸਾਡੇ ਗੁਰੂ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਹੋਇਆ ਵੀ ਇਹਨਾਂ ਤੋਂ ਬਚ ਕੇ ਰਹਿਣਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ। ਸੋ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਕਿੰਟ 'ਚ ਗੱਲ ਫੈਲ ਜਾਂਦੀ, ਜਦੋਂ ਕਿਸੇ ਧਰਮ ਨੂੰ, ਕਿਸੇ ਕੌਮ ਦੇ ਲੋਕਾਂ ਨੂੰ, ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਉਹ ਕੌਮ ਕੀ ਕਰਦੀ? ਮੈਂ ਅੱਗੇ ਵੀ ਕਹਿਣਾ ਹੁੰਦਾ, ਮੁਸਲਮਾਨਾਂ ਨੂੰ ਖੰਭਿਆਂ ਨਾਲ ਬੰਨ ਕੇ ਛੱਤਰ ਫੇਰਦੇ ਆ ਭਾਰਤ 'ਚ। ਮੁਸਲਮਾਨਾਂ ਦੇ ਕਿੰਨੇ ਮੁਲਕ ਨੇ, ਕਦੇ ਕਾਬੇ ਚੋਂ ਜਾਂ ਕਿਸੇ ਹੋਰ ਥਾਂ ਤੋਂ ਉਹਨਾਂ ਦੇ ਲਈ ਆਵਾਜ਼ ਬੁਲੰਦ ਮੈਂ ਨਹੀਂ ਹੁੰਦੀ ਦੇਖੀ ਵੀ ਭਾਰਤ ਵਿੱਚ ਤੁਸੀਂ ਬਾਹਮਣੋ ਮੁਸਲਮਾਨਾਂ ਦੇ ਕਿਉਂ ਕਟਾਪਾ ਚਾੜਦੇ ਹੋ, ਦੂਜੇ ਦਿਨ ਕਹਿ ਜੈ ਸ਼੍ਰੀ ਰਾਮ। ਭਾਰਤੀ ਮੁਸਲਮਾਨਾਂ ਨਾਲ ਬਾਕੀ ਦੁਨੀਆ ਦੇ ਮੁਸਲਮਾਨਾਂ ਦਾ ਕੋਈ ਮਤਲਬ ਹੀ ਨਹੀਂ। ਜਿਵੇਂ ਅਫਗਾਨਿਸਤਾਨ ਦੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਦਾ ਵੀ ਕੋਈ, ਉਹ ਤਾਂ ਬਾਹਲੀ ਦੂਰ ਦੀ ਗੱਲ ਆ। ਕਸ਼ਮੀਰ ਦੇ ਮੁਸਲਮਾਨ ਨੂੰ ਵੀ ਕੋਈ ਮਤਲਬ ਨਹੀਂ ਕਿ ਯੂਪੀ ਬਿਹਾਰ ਦੇ ਮੁਸਲਮਾਨ ਦੇ ਕੀ ਜੁੱਤੀਆਂ ਪੈ ਰਹੀਆਂ, ਇਹ ਮੁਸਲਮਾਨਾਂ ਦਾ ਨਿਬੜ ਗਿਆ। ਫੇਰ ਆ ਜੋ ਈਸਾਈਆਂ ਦੇ, ਕਦੇ ਕਿਸੇ ਇੱਥੇ ਈਸਾਈਆਂ ਦੇ ਬਥੇਰਾ ਜੂਤ ਪਤਾਣ ਇਹ ਕਰਦੇ ਰਹੇ ਨੇ, ਕੰਧਮਾਲ ਉੜੀਸਾ ਵਿੱਚ ਬਾਹਮਣਵਾਦ ਵਾਲੇ RSS ਵਾਲੇ। ਆਪਾਂ ਕਦੇ ਦੇਖਿਆ ਕਿਸੇ ਗੋਰਿਆਂ ਦੇ ਮੁਲਕ 'ਚ ਕਿਸੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਕਿਸੇ ਭਾਰਤੀ ਬਾਹਮਣ ਦੀ ਬਾਹ ਫੜ ਕੇ ਕਿਸੇ ਅਫਸਰ ਨੂੰ ਕਟਾਪਾ ਚਾੜਿਆ ਹੋਵੇ, ਘੇਰਿਆ ਹੋਵੇ, ਘੂਰਿਆ ਹੋਵੇ ਕਿ ਤੁਸੀਂ ਭਾਰਤ ਵਿੱਚ ਸਾਡੇ ਭਾਈਚਾਰੇ ਦੇ ਨਾਲ ਮਾੜੀ ਕਰਦੇ? ਬਾਹਮਣ ਜੇ ਈਸਾਈਆਂ ਨੂੰ ਕੁੱਟਣ, ਬਾਹਮਣ ਜੇ ਮੁਸਲਮਾਨਾਂ ਨੂੰ ਧੌੜੀ ਲਾਉਣ, ਕੋਈ ਨਹੀਂ ਪੁੱਛਦਾ। ਪਰ ਸਿੱਖ ਆ ਇੱਕ ਕੌਮ ਇਹ ਜੀ ਬੱਬਰ ਸ਼ੇਰਾਂ ਦੀ ਕੌਮ। ਬਾਹਮਣ ਕਰ ਤਾਂ ਸਕਦੇ ਆ ਮਾੜੀ, ਪਰ ਇੱਕੀਆਂ ਦੇ 51 ਨਹੀਂ 151 ਪੈਂਦੀ। ਇਹੀ ਗੱਲ ਖਾੜਕੂ ਲਹਿਰ ਦਾ ਸਾਡੇ ਕੋਲੇ ਸੱਚਾ ਸੁੱਚਾ ਸਰਮਾਇਆ। ਜਦੋਂ ਬਿਦਰ ਦੇ ਵਿੱਚ 1988 'ਚ ਇਹਨਾਂ ਨੇ ਸਾਡੇ 1.5 ਦਰਜਨ ਸਿੱਖ ਸ਼ਹੀਦ ਕੀਤੇ, 1 ਸਾਲ
ਪੂਰੇ ਭਾਰਤ ਨੂੰ ਟਾਈਮ ਦਿੱਤਾ ਗਿਆ ਵੀ ਕੋਈ ਹੱਲ ਕੱਢ ਲਓ। ਫਿਰ 1999 ਦੇ ਵਿੱਚ ਨਵੰਬਰ ਮਹੀਨੇ 'ਚ ਇੱਥੇ ਥਾਪਰ ਇੰਜੀਨੀਅਰਿੰਗ ਕਾਲਜ 'ਚ ਢੇਰ ਲਾਤਾ। ਸਾਰੇ ਭਾਰਤ ਦੀਆਂ ਲੇਰਾਂ ਜਿਹੀਆਂ ਸੁਣ ਕੇ ਜੁਝਾਰੂਆਂ ਨੇ ਇੱਕ ਬਿਆਨ ਜਾਰੀ ਕਰਤਾ ਵੀ ਜੇ ਇਹ ਬੇਦੋਸ਼ੇ ਮਾਰੇ ਆ ਤਾਂ ਫਿਰ ਉੱਥੇ ਜਿਹੜੇ ਤੁਸੀਂ ਸਾਡੇ ਮਾਰੇ ਸੀ ਉਹ ਬੜੇ ਪਾਪੀ ਸੀ। ਸਿੱਧੀ ਜੀ ਗੱਲ ਆ, ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਰੇ ਭਾਰਤ ਦਾ ਕੋਈ ਹਿੰਦੂ ਪੰਜਾਬ ਵਿੱਚ ਆਵੇ ਤੇ ਸਾਰਾ ਦਿਨ ਜਿੰਨੇ ਦਿਨ ਉਹਨੇ ਰਹਿਣਾ ਆਰਾਮ ਨਾਲ ਰਵੇ ਤੇ ਮੌਜ ਨਾਲ ਜਾਵੇ, ਤਾਂ ਫਿਰ ਸਾਰੇ ਭਾਰਤ ਵਿੱਚ ਤੁਹਾਨੂੰ ਗਰੰਟੀ ਕਰਨੀ ਪਊਗੀ ਵੀ ਕਿਸੇ ਸਿੱਖ ਵੱਲ, ਕਿਸੇ ਬਾਹਮਣ ਦੀ, ਕਿਸੇ ਹਿੰਦੂ ਦੀ ਅੱਖ ਟੇਢੀ ਨਹੀਂ ਹੋਣੀ ਚਾਹੀਦੀ, ਨਹੀਂ ਫਿਰ ਐਂ ਢੇਰੀਆਂ ਲੱਗਣਗੀਆਂ। ਹੁਣ ਜਿਨ੍ਹਾਂ ਨੂੰ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ, ਰਾਸ਼ਟਰਵਾਦ ਦਾ ਬੁਖਾਰ ਚੜਿਆ, ਉਹ ਪਿੱਟੀ ਜਾਣ, ਬੇਦੋਸ਼ੇ ਮਾਰਤੇ, ਬੇਦੋਸ਼ੇ ਮਾਰਤੇ। ਤੇ ਜਿਹੜੇ ਤੁਹਾਡੇ ਗਲਾਂ 'ਚ ਟਾਇਰ ਪਾ ਪਾ ਕੇ ਉੱਥੇ ਜਿਨ੍ਹਾਂ ਬੱਚਿਆਂ ਨੂੰ ਰੇਪ ਕੀਤਾ ਉਹ ਬੜੀਆਂ ਪਾਪਣ ਸੀ, ਉਹਨਾਂ ਨੇ ਕੀ ਜੁਰਮ ਕੀਤਾ ਸੀ? ਕੌਮਾਂ ਦਾ ਇਤਿਹਾਸ ਗੱਲਾਂ ਬਾਤਾਂ ਨਹੀਂ, ਗੱਲਾਂ ਬਾਤਾਂ ਨਾਲ ਨਹੀਂ ਢਿੱਡ ਭਰਦਾ ਕੌਮ। ਅਗਲੇ ਇਹ ਬਣਾਉਣ ਨੂੰ ਫਿਰਦੇ ਸੀ ਅਸੀਂ ਸਿੱਖਾਂ ਦੇ ਛੱਤਰ ਫੇਰਿਆ, ਸਿੱਖ ਕੱਖ ਨਹੀਂ ਕਰ ਸਕੇ। ਸਿੱਖਾਂ ਨੇ ਦਿਖਾਤਾ, ਇੰਦਰਾ ਡਿੱਕੇ ਆਈ ਇੰਦਰਾ ਚੱਕਦੀ, ਜੇ ਬੈਦਿਆ ਡਿੱਕੇ ਆਇਆ ਬੈਦਿਆ, ਢੇਰੀਆਂ ਲੱਗਣ ਲੱਗੀਆਂ ਪਈਆਂ। ਫਿਰ ਤੀਜੇ ਦਿਨ ਜਿਹੜੇ ਵੱਡੇ ਵੱਡੇ ਅਫਸਰ ਸੀ IB ਦੇ, ਰਾਹ ਦੇ, ਉਹ ਥਾਂ ਥਾਂ ਤੇ ਸਿੱਖ ਜੁਝਾਰੂ ਜਥੇਬੰਦੀਆਂ ਦੇ ਆਗੂਆਂ ਨੂੰ ਮਿੰਟਾਂ ਜਿਹੀਆਂ ਕਰਦੇ ਫਿਰਦੇ ਸੀ ਵੀ ਠੀਕ ਆ ਜੀ, ਹੁਣ ਤੁਸੀਂ ਇੰਦਰਾ ਵੀ ਮਾਰ ਲਈ, ਬੈਦਿਆ ਵੀ ਮਾਰ ਲਿਆ, ਹੁਣ ਸ਼ਾਂਤੀ ਕਰੀਏ, ਆਪਾਂ ਵੋਟਾਂ ਪਵਾਈਏ, ਅਸੀਂ ਫਲਾਨੇ ਨੂੰ ਜਿੱਤਣ ਦਿੰਨੇ ਆ, ਫਲਾਨਾ ਮੁੱਖ ਮੰਤਰੀ ਬਣਾ ਲਓ। ਸੱਤਾ ਜਿਹੜੀ ਆ ਸੱਤਾ ਉਹ ਪੈਰਾਂ 'ਚ ਰੁਲਦੀ ਫਿਰਦੀ ਸੀ, ਜਿਵੇਂ ਨਵਾਬੀ ਰੁਲਦੀ ਫਿਰਦੀ ਸੀ ਨਾ ਸਿੱਖਾਂ ਦੀ ਤਾਕਤ ਦੇ ਮੂਹਰੇ। ਉਹੀ ਹਾਲ ਹੋਇਆ ਖਾੜਕੂ ਲਹਿਰ ਦੇ ਜਲਜਲੇ ਦੇ ਮੌਕੇ। ਪੈਰਾਂ 'ਚ ਕਹਿੰਦੇ ਜਿਹਨੂੰ ਮਰਜ਼ੀ ਬਣਾ, ਉਹ ਸਾਡੀ ਮਰਜ਼ੀ ਸੀ, ਅਸੀਂ ਵੋਟਾਂ ਜਿੱਤੀਆਂ, ਨਹੀਂ ਜਿੱਤਣੀਆਂ, ਬਣਨਾ MLA ਬਣਨਾ ਨਹੀਂ ਬਣਨਾ, ਪਰ ਉਹ ਤਾਂ ਅਸੀਂ ਮਾਹੌਲ ਤਾਂ ਬਣਾਤਾ ਸੀ। ਸੋ ਜਿਹੜਾ ਇਸ ਦੌਰ ਵਿੱਚ ਸਾਡੇ ਯੋਧਿਆਂ ਨੇ ਕਮਾਲ ਕੀਤਾ ਉਹ ਇਹ ਆ ਕਿ ਅੱਜ ਆਪਾਂ ਦਲਿਤ ਭਾਈਚਾਰੇ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਅੱਜ ਬੜਿਆਂ ਥਾਵਾਂ ਤੋਂ ਖਬਰ ਆਈਆਂ ਕਿ ਧਰਨਾ ਦਿੱਤਾ, ਮੈਮੋਰੰਡਮ ਦਿੱਤਾ, ਉਹ ਧਰਨੇ ਮੁਜ਼ਾਹਰਿਆਂ ਨਾਲ ਕੀ ਹੁੰਦਾ? ਇਹ ਤਾਂ ਕਾਂ ਮਾਰ ਕੇ ਟੰਗਣਾ ਪੈਂਦਾ। ਕਾਂ ਮਾਰ ਕੇ ਟੰਗੇ ਬਗੈਰ ਕੌਣ ਸੁਣਦਾ? ਜਿਵੇਂ ਇੱਕ ਇੱਥੇ ਆਪਾਂ ਸੋਸ਼ਲ ਮੀਡੀਆ ਤੇ ਸੁਣਦੇ ਹੁੰਨੇ ਆ ਬਈ ਸਰਪੰਚ ਜਿਹੜਾ ਸੀਗਾ ਉਹਦਾ ਕਤਲ ਕਰਕੇ, ਜਦੋਂ ਉਸ ਬੰਦੇ ਨੂੰ ਅਦਾਲਤ ਜੱਜ ਨੇ ਪੁੱਛਿਆ ਵੀ ਸਰਪੰਚ ਕਿਉਂ ਮਾਰਤਾ, ਕਹਿੰਦਾ ਜੀ ਵੋਟਾਂ ਵੇਲੇ ਆਇਆ ਸੀ, ਕਹਿੰਦਾ ਸੀ ਗਲੀ ਜਿਹੜੀ ਆ ਪੱਕੀ ਕਰ ਦੂੰ, ਨਾਲੀ ਦਾ ਪਾਣੀ ਨਿਕਲਦਾ ਕਰ ਦੂੰ। ਫੇਰ ਕਹਿੰਦਾ 2 ਮਹੀਨੇ ਬਾਅਦ ਮੈਂ ਪੁੱਛਿਆ, ਕਹਿੰਦਾ ਗ੍ਰਾਂਟ ਨਹੀਂ ਆਈ। ਫੇਰ ਪੁੱਛਿਆ, ਗ੍ਰਾਂਟ ਨਹੀਂ ਆਈ। ਇੱਕ ਦਿਨ ਮੇਰੀ ਧੀ ਤੇ ਮੇਰਾ ਜਵਾਈ ਆਏ, ਉਹ ਡਿੱਗ ਪਏ ਤਿਲਕੇ, ਨਾਲੀ ਦਾ ਪਾਣੀ ਚਿੱਕੜ ਬੜਾ ਗੰਦਾ ਲੱਗਿਆ ਮੈਨੂੰ ਉਹ ਮਾਹੌਲ। ਮੈਂ ਸਰਪੰਚ ਨੂੰ ਪੁੱਛਣ ਲਈ ਜਾ ਰਿਹਾ ਸੀਗਾ, ਮੇਰੇ ਮੋਢੇ ਤੇ ਕਹੀ ਸੀ, ਉਹ ਵੀ ਪਤਾ ਨਹੀਂ ਕਿਧਰੋਂ ਅੱਕਿਆ ਹੋਇਆ ਆ ਗਿਆ। ਮੈਂ ਉਹਨੂੰ ਕਿਹਾ ਵੀ ਸਰਪੰਚ ਸਾਹਿਬ ਹੁਣ ਤਾਂ 1.5-2 ਸਾਲ ਹੋ ਗਏ ਕਰ ਦਿੰਦੇ ਕੰਮ। ਉਹ ਬੜਾ ਔਖਾ ਬੋਲਿਆ, ਗੁੱਸਾ ਚੜਿਆ, ਆਪਾਂ ਭੜਕਾਤਾ ਜੀ। ਉਹ ਜੱਜ ਕਹਿੰਦਾ ਹੁਣ ਫਿਰ, ਕਹਿੰਦਾ ਨਾਲੀ ਪੱਕੀ ਹੋ ਗਈ, ਤੈਨੂੰ ਫਾਂਸੀ ਹੋ ਜੂ, ਉਹਨੂੰ ਮਾਰਤਾ। ਕਹਿੰਦਾ ਜੀ ਇਹ ਗੱਲ ਛੱਡੋ, ਜਿਹੜਾ ਗਾਹਾਂ ਨੂੰ ਆਊਗਾ ਉਹ ਝੂਠਾ ਵਾਅਦਾ ਨਹੀਂ ਕਰੂਗਾ, ਉਹਨੂੰ ਪਤਾ ਵੀ ਸਿੱਖ ਫਿਰ ਭਾਈ ਵੱਢ ਵੀ ਦਿੰਦੇ ਹੁੰਦੇ ਨੇ। ਇਉਂ ਹੀ ਜਿੱਦਣ ਇੰਦਰਾ ਨੇ ਪੰਗਾ ਲਿਆ ਸੀ ਉਦੋਂ ਤਾਂ ਚਾਅ ਚੜਿਆ ਹੋਣਾ ਸਾਰਿਆਂ ਨੂੰ, ਹੁਣ ਆ ਚਿਦੰਬਰਮ ਅਰਗੇ ਕਰਦੇ ਫਿਰਦੇ ਆ, ਉਹ ਤਾਂ ਇੰਦਰਾ ਦੀ ਗਲਤੀ ਸੀ ਨਾ, ਫਿਰ ਕਰਦੇ ਫਿਰਦੇ ਆ ਨਾ, ਕੱਲਾ ਕੱਲਾ ਖਹਿੜਾ ਛਡਾਉਂਦਾ ਫਿਰਦਾ। 1984 ਦੇ ਨਵੰਬਰ ਮਹੀਨੇ ਵਿੱਚ ਜਿਨ੍ਹਾਂ ਨੂੰ ਐ ਲੱਗਦਾ ਸੀ ਵੀ ਅਸੀਂ ਤਾਂ ਜਿਹਨੂੰ ਮਰਜ਼ੀ ਵੱਢ ਦਈਏ ਸਿੱਖ ਨੂੰ, ਜਿਹਦੀ ਮਰਜ਼ੀ ਸਿੱਖ ਦੀ ਧੀ ਭੈਣ ਦਾ ਮਾੜਾ ਕਰ ਲਈਏ। ਦਸੰਬਰ ਤੇ ਜਨਵਰੀ ਨਿਕਲੇ ਆ, ਫਰਵਰੀ 'ਚ ਚਲੇ ਗਏ ਸੀ ਇੱਥੋਂ। ਜਿਨ੍ਹਾਂ ਨੂੰ ਅੱਜ ਕਈ ਲੰਡੂ ਜਿਹੇ ਉੱਠ ਕੇ ਕਹਿੰਦੇ ਆ ਉਹ ਤਾਂ ਐ ਸੀ, ਉਹ ਸੀ, ਆਹੀ ਸਾਡੇ ਕੁੱਕੀ ਸੁੱਖੀ, ਜਿੰਦੇ ਸੁੱਖੇ, ਦਲਜੀਤ ਸਿੰਘ ਭਾਜੀ ਹੁਣੀ, ਇਹ ਨੌਜਵਾਨ ਇੱਥੋਂ ਗਏ। ਉੱਥੇ ਕੀਤਾ ਕੀ ਬਈ, ਉੱਥੇ ਜਦੋਂ CID ਨੇ, ਪੁਲਿਸ ਨੇ ਦੱਸਿਆ ਵੀ ਇਹ ਨਾ ਭਾਲਿਓ ਵੀ ਉਹ ਚੋਲੇ ਦਮਾਲੇ ਪਾਈ ਫਿਰਦੇ ਆ, ਉਹਨਾਂ ਨੇ ਭੇਸ ਬਦਲੇ ਹੋਏ ਨੇ ਤੇ ਉਹ ਇੱਥੋਂ ਦੇ ਮਾਹੌਲ 'ਚ ਜਿਹੋ ਜਿਹਾ ਰਚ ਮਿਚ ਸਕਣ, ਇਹੋ ਜਿਹੇ ਨੇ ਜਿਹੜੇ ਪੰਜਾਬ ਤੋਂ ਆਏ ਨੇ। ਤੇ ਜਿਨ੍ਹਾਂ ਨੇ ਨਵੰਬਰ ਮਹੀਨੇ 84 'ਚ ਪੰਗਾ ਲਿਆ ਸੀ, ਸਾਰੇ ਫਿਰ ਬੜਾ ਉੱਠਦੇ ਸੀ। ਕੀ
ਉਹਨਾਂ ਨੂੰ ਆਲੇ ਦੁਆਲੇ ਹਰ ਰੋਡਾ ਜਿਹਾ ਲੱਗਦਾ ਸੀ ਵੀ ਆ ਵੀ ਕਹਿੰਦੀ ਜਿੰਦੇ ਸੁੱਖੇ ਉਹਨਾਂ ਨਾਲ ਦਾ, ਆ ਵੀ ਕੁੱਕੀ ਸੁੱਖੀ ਉਹਨਾਂ ਨਾਲ ਦਾ, ਆ ਵੀ ਮੈਨੂੰ ਵੱਢਣ ਨੂੰ ਫਿਰਦਾ, ਆ ਵੀ ਮੈਨੂੰ ਮਾਰਨ ਨੂੰ ਫਿਰਦਾ। ਜਿੰਨਾ ਟਾਈਮ ਕਿਸੇ ਦੁਸ਼ਮਣ ਦੇ ਅੰਦਰ ਤੁਹਾਡੀ ਦਹਿਸ਼ਤ ਨਹੀਂ ਹੈਗੀ, ਠੁੱਕ ਨਹੀਂ ਹੈਗੀ ਜਿਹੜੀ ਸਿੱਖਾਂ ਨੇ ਪਾਈ ਹੋਈ ਹੈ। ਬੜਾ ਜੀ ਕਰਦਾ ਕਈ ਹਿੰਦੂ ਛੋਕਰਿਆਂ ਦਾ, ਬਾਹਮਣਾਂ ਦਾ, ਵੀ ਸਿੱਖਾਂ ਦਾ ਬੜਾਂਗਾ ਕਰੀਏ, ਕਤਲੇਆਮ ਕਰੀਏ। ਕਹਿੰਦੇ ਆ ਨਾ ਚੌਥੇ ਕਦਰ 84 ਦੁਹਰਾ ਦੇਾਂਗੇ। ਪਰ ਉਹਨਾਂ ਨੂੰ ਵੱਡੇ ਵਡੇਰੇ ਉਹਨਾਂ ਦੇ ਬਾਹਮਣ ਲਾਲੇ ਭੋਲੇ ਬਿਠਾ ਕੇ ਸਮਝਾਉਣ ਬਹਿ ਜਾਂਦੇ ਆ ਵੀ ਪੰਗਾ ਤਾਂ ਤੁਸੀਂ ਲੈ ਲਓਗੇ, ਪਰ ਫੇਰ ਇਹ ਛੱਡਦੇ ਨਹੀਂ ਹੁੰਦੇ, ਇਹ ਭੁੱਲਦੇ ਨਹੀਂ ਹੁੰਦੇ। ਅਸਧੀਰ ਸੂਰੀ ਕਿੰਨੀ ਭਕਾਈ ਮਾਰਦਾ ਸੀ, ਉਹਨੂੰ ਲੱਗਦਾ ਸੀਗਾ ਹੁਣ ਤਾਂ ਜੋ ਮਰਜ਼ੀ ਕਹੀ ਚੱਲੋ, ਮੌਜਾਂ ਹੀ ਮੌਜਾਂ। ਕਿਸੇ ਨੇ ਸੋਚਿਆ ਸੀ ਵੀ ਆਪਦੀ ਕੱਪੜੇ ਦੀ ਦੁਕਾਨ ਕਰਦਾ ਭਾਈ ਸੰਦੀਪ ਸਿੰਘ ਸਨੀ ਆਹ ਕਾਰਨਾਮਾ ਕਰ ਦੂ। ਆ ਜਿਹੜਾ ਸੂਬਾ ਬੁੱਚੜ ਆ, ਇਹਨੂੰ ਤਾਂ ਲੱਗਦਾ ਸੀ ਮੈਂ ਜੱਗ ਜਿੱਤਿਆ ਹੋਇਆ, ਮੈਂ ਤਾਂ ਕਾਲ ਪਾਵੇ ਨਾ ਬੰਨਿਆ ਹੋਇਆ, ਤੇ ਉੱਥੇ ਲਾਸ਼ ਲੈਣ ਨੂੰ ਕੋਈ ਤਿਆਰ ਨਹੀਂ ਸੀ। ਤੇ ਫੇਰ ਉਹਦੇ ਭਰਾ ਮਨਦੀਪ ਸਿੰਘ ਨੂੰ ਹੁਣ ਚੋਣ ਮੈਦਾਨ ਚ ਤਰਨ ਤੋਂ ਉਤਾਰੇ। ਜਿੰਨੇ ਉਹਦੇ ਉਲਟ ਖੜੇ ਆ ਉਹ ਵੱਡੀਆਂ ਵੱਡੀਆਂ ਇਤਿਹਾਸਕ ਪਾਰਟੀਆਂ ਨੇ, ਅਕਾਲੀ ਦਲ, ਕਾਂਗਰਸ, 100 ਸਾਲ ਪੁਰਾਣੀਆਂ ਪਾਰਟੀਆਂ, ਤੇ ਉਹਨਾਂ ਦੇ ਆਗੂਆਂ ਦੀ ਕੋਈ ਗੱਲ ਹੀ ਨਹੀਂ। ਉਲਟਾ ਉਹ ਕਹਿ ਰਹੇ ਨੇ ਕਿ ਜੀ ਖਾਲਿਸਤਾਨ ਬਣ ਜਾਣਾ, ਇਹ ਜਿਵੇਂ ਰੈਫਰੈਂਡਮ ਹੋਣਾ ਹੋਵੇ ਖਾਲਿਸਤਾਨ ਦਾ ਤਰਨ ਦੀਆਂ ਵੋਟਾਂ 'ਚ। ਰਾਜੇ ਵੜਿੰਗ ਵਰਗੇ ਤੇ ਹੋਰ ਜਿੰਨੇ ਕਾਂਗਰਸ ਦੇ ਵੱਡੇ ਲੀਡਰ ਨੇ, ਉਹਨਾਂ ਦੇ ਬਿਆਨ ਤਾਂ ਸੁਣੋ। ਚੀਕਾਂ ਕਢਾਈਆਂ ਪਈਆਂ ਨੇ, ਤਰਨ ਦੇ ਲੋਕਾਂ ਦੇ ਉੱਤੇ ਸਾਰੀ ਦੁਨੀਆ ਦੀ ਅੱਖ ਲੱਗੀ ਹੋਈ ਹੈ। ਤੇ ਜਿੰਨੇ ਟੈਲੀਵਿਜ਼ਨ ਚੈਨਲਾਂ ਵਾਲੇ ਨੇ ਐਂਕਰ, ਉਹ ਇਹੀ ਗੱਲਾਂ ਕਰਦੇ ਆ ਵੀ ਇਹਨਾਂ ਨੇ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠੇ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਤਾ ਸੀ, ਚਾਹੇ ਉਹਨੂੰ ਕਦੇ ਮਿਲੇ ਸੀ, ਚਾਹੇ ਕਦੇ ਦੇਖਿਆ ਸੀ, ਕਦੇ ਨਹੀਂ। ਇਹਨਾਂ ਨੇ ਤਾਂ ਇਹ ਦੇਖਿਆ ਵੀ ਇੰਡੀਆ ਇਹਦੇ ਤੇ ਜ਼ੁਲਮ ਕਰਦਾ ਤੇ ਇਹ ਸਿੱਖ ਕੌਮ ਦੇ ਲਈ ਅੜਿਆ ਹੋਇਆ ਬੰਦਾ। ਭਾਈ ਅਮਰਤਪਾਲ ਸਿੰਘ ਦੀ ਵਾਰੀ ਆਈ, ਉਦੋਂ ਵੀ ਐਂ ਕੀਤਾ। ਹੁਣ ਭਾਈ ਮਨਦੀਪ ਸਿੰਘ 10 ਦਿਨ ਘੱਟੋ ਘੱਟ ਪਿੱਟ ਕੇ ਮਰ ਗਿਆ ਵੀ ਮੇਰੇ ਭਰਾ ਦਾ ਮੈਨੂੰ ਦੱਸ ਤਾਂ ਦਿਓ ਭਾਈ ਸੰਦੀਪ ਸਿੰਘ ਸਨੀ ਦਾ ਹੋਇਆ ਕੀ ਆ। ਠੀਕ ਆ ਤੁਸੀਂ ਕਰ ਲਿਆ ਹੋ, ਤੇ ਜੇ ਅੱਜ ਇਸ ਹਲਕੇ ਦੇ ਵਿੱਚ ਇੱਕ ਸੱਜਣ ਦਾ ਮੇਰੀ ਗੱਲ ਹੋਈ, ਮੈਂ ਕਿਹਾ ਵੀ ਵੋਟ ਤਾਂ ਤੁਸੀਂ ਚਲੋ ਪਾਉਣੀ ਆ, ਗੱਲਾਂ ਕੀ ਸੋਚੀਆਂ? ਕਹਿੰਦਾ ਯਾਰ ਮੈਨੂੰ ਤਾਂ ਇਹੀ, ਕਹਿੰਦਾ ਘੁਮਾਣ ਸਾਹਿਬ ਗੱਲ ਬੜੀ ਜਲੀਲ ਕਰਦੀ ਹੈ ਵੀ ਉੱਥੇ ਸਾਡਾ ਇਹ ਵਿਚਾਰਾ ਭੋਰਾ ਭਰ ਮੁੰਡਾ ਕਿਵੇਂ ਬਿਲਕਦਾ ਫਿਰਦਾ ਸੀ, ਮੈਂ ਦੇਖਿਆ, ਕਹਿੰਦਾ ਉਦਾਂ ਇਹਦੇ ਚੈਨਲਾਂ ਤੇ। ਮੈਂ ਕਿਹਾ ਹੁਣ, ਕਹਿੰਦਾ ਜੇ ਐਮਐਲਏ ਬਣਾ ਕੇ ਭੇਜਤਾ, ਹੋ ਸਕਦਾ ਸੁਪਰਡੈਂਟ ਡਿਪਟੀ ਸੁਪਰਡੈਂਟ ਖੜ ਕੇ ਸਲੂਟ ਮਾਰੇ, ਕਹੇ ਵੀ ਮੈਂ ਇੱਥੇ ਹੀ ਲੈ ਕੇ ਆਉਣਾ ਜੀ ਭਾਈ ਸੰਦੀਪ ਸਿੰਘ ਸਨੀ, ਅਸੀਂ ਤਾਂ ਇੰਨੇ ਜੋਗਾ ਕਰਕੇ ਤੋਰਨਾ। ਮੈਂ ਕਿਹਾ ਬੱਲਾ, ਆਹ ਹੋਈ ਨਾ ਗੱਲ। ਸੋ ਜਿਹੜਾ ਸਾਡੀ ਕੌਮ ਦਾ ਇੱਕ ਨੇਚਰ, ਇੱਕ ਸੁਭਾਅ, ਜਿਹੜਾ ਇਤਿਹਾਸ ਆ ਸਾਡਾ, ਉਹ ਦਲਿਤ ਭਾਈਚਾਰੇ ਨੂੰ ਸਮਝਣਾ ਚਾਹੀਦਾ ਕਿ ਜੇ ਤੁਸੀਂ ਐਂ ਧਰਨੇ ਮੁਜ਼ਾਹਰੇ, ਅਦਾਲਤ ਚੋਂ ਇਨਸਾਫ, ਜੇ ਅਦਾਲਤਾਂ ਤੋਂ ਇਨਸਾਫ ਲੈਣਾ ਹੁੰਦਾ, ਫਿਰ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ ਕੌਮ ਨੂੰ। ਆ ਪਿਛਲੇ ਦਿਨੀ ਇੱਕ ਚੈਨਲ ਦੇ ਉੱਤੇ ਉਹ ਜਿਹੜਾ ਬਾਹਲਾ ਹੀ ਬੌਂਦਲਿਆ ਜਿਹਾ ਰਹਿੰਦਾ, ਪਤਾ ਨਹੀਂ ਨਹਾਉਂਦਾ, ਪਤਾ ਨਹੀਂ ਧੋਂਦਾ, ਪਤਾ ਨਹੀਂ, ਇੱਕ ਤਾਂ ਇਹ ਬਣ ਕੇ ਬੜੇ ਭਿਆਨਕ ਜਿਹੇ ਰਹਿੰਦੇ ਆ, ਰਾਖਸ਼ ਜੇ, ਵਿਰੇਸ਼ ਸੰਢਲੀ ਆ, ਪਤਾ ਨਹੀਂ ਸਿੰਢਲੀ ਆ, ਉਹ ਬੜਾ ਕਲਪੇ, ਕਹਿੰਦਾ ਜੀ ਏਦਾਂ ਤੇ ਉਦਾਂ। ਸਾਡੇ ਇੱਥੇ ਭੁਪਿੰਦਰ ਸਿੰਘ 6 ਜੂਨ, ਉਹਨੇ ਚੰਗੀ ਉਹਦੀ ਐਸੀ ਤੈਸੀ ਦਿੱਤੀ। ਬਾਅਦ ਚ ਭੁਪਿੰਦਰ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਇਹਨਾਂ ਨਾਲ ਤਪਿਆ ਕਰ, ਉਹਨਾਂ ਨੂੰ ਵੈਸੇ ਹੀ ਕਹਿ ਦਿਆ ਕਰ ਬਈ ਜੀ ਸਾਨੂੰ ਤਾਂ ਇੰਨਾ ਕੁ ਪਤਾ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਇਹ ਪਾਕਿਸਤਾਨ ਦੇ ਏਜੰਟ ਨੇ, ਉਹ ਸਾਡੀ ਕੌਮ ਦੇ ਵਿੱਚ ਹੀਰੋ ਮੰਨੇ ਜਾਂਦੇ। ਸਾਡੇ ਭਾਰਤ ਦਾ ਏਜੰਟ ਹੋਣਾ, ਆਰਐਸਐਸ ਦਾ ਏਜੰਟ ਹੋਣਾ ਮਾੜਾ ਮੰਨਿਆ ਜਾਂਦਾ, ਸਾਡੇ ਪਾਕਿਸਤਾਨ ਦਾ ਏਜੰਟ ਬਰਦਾਸ਼ਤ ਕਰਨ ਯੋਗ। ਤੇ ਜਿਸ ਬੰਦੇ ਨੂੰ ਇੰਡੀਅਨ ਗੋਲੀ ਜਿਹੜੀ ਆ ਮਾਰ ਦੇਵੇ ਸਿੱਖ ਨੂੰ, ਉਹ ਸਾਡੀ ਕੌਮ ਦਾ ਯੋਧਾ ਤੇ ਸ਼ਹੀਦ ਹੁੰਦਾ। ਜਿਸ ਭਾਈ ਜਿੰਦੇ ਸੁੱਖੇ ਨੂੰ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਨੂੰ ਬਰੇਸ ਸੰਢਲੀਆ, ਤੂੰ ਤੇ ਤੇਰੇ ਵਰਗੇ ਮਾੜਾ ਮੰਨਦੇ ਆ, ਉਹਨਾਂ ਦੇ ਦਿਹਾੜੇ ਅਕਾਲ ਤਖਤ ਸਾਹਿਬ ਤੇ ਮਨਾਏ ਜਾਂਦੇ। ਸੋ ਜਿਹੜਾ ਸਾਡੀ ਕੌਮ ਨੇ ਇੱਕ ਇਤਿਹਾਸ ਸਿਰਜਿਆ,
ਉਹ ਦਲਿਤ ਭਾਈਚਾਰੇ ਨੂੰ ਸਮਝਣਾ ਚਾਹੀਦਾ। ਨਹੀਂ ਤਾਂ ਭਾਈ ਐਂ ਜੁੱਤੀਆਂ ਪੈਣਗੀਆਂ। ਚੁੱਪ ਕਰਕੇ ਸਿੱਖ ਸਜੋ, ਸਿੰਘ ਸਜੋ, ਤਾਕਤ ਵਧੇ ਖਾਲਸੇ ਦੀ, ਖਾਲਸੇ ਦੀ ਤਾਕਤ ਵਧੇ, ਖਾਲਿਸਤਾਨ ਬਣੇ, ਵੱਡੇ ਅਹੁਦੇ, ਵੱਡੀਆਂ ਸੀਟਾਂ। ਇਹੀ ਆ ਇਕੱਲੀ ਕੌਮ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਲੈ ਕੇ ਹਰ ਅਹੁਦੇ ਤੇ ਗੁਣ ਹੋਣਾ ਚਾਹੀਦਾ। ਜਿੱਥੇ ਮਰਜੀ ਬੈਠੋ, ਕੋਈ ਨਹੀਂ ਤੁਹਾਨੂੰ ਰੋਕਦਾ ਟੋਕਦਾ, ਤੁਹਾਡੇ 'ਚ ਗੁਣ ਹੋਣਾ ਚਾਹੀਦਾ। ਤੇ ਜਿਹੜਾ ਤੁਹਾਨੂੰ ਜੀਵਨ ਸਿੰਘ ਨੇ, ਸਰਦਾਰ ਜੀਵਨ ਸਿੰਘ ਨੇ ਸੱਦਾ ਦਿੱਤਾ, ਗਵਾਈ ਸਾਹਿਬ ਅੱਜ ਨਹੀਂ ਤਾਂ ਕੱਲ, ਇੱਕ ਦਲਿਤ ਭਾਈਚਾਰੇ ਦੇ ਵਿੱਚ ਬੜਾ ਵੱਡਾ ਚਿੰਤਕ ਮੰਨਿਆ ਜਾਂਦਾ ਸੀ ਗੁਰਨਾਮ ਸਿੰਘ ਮੁਕਤਸਰ। ਉਹਨੇ ਕਿਤਾਬ ਵੀ ਲਿਖੀ ਆ, ਭਾਰਤੀ ਲੋਕ ਨੀਚ ਕਿਵੇਂ ਬਣੇ। ਬੜੇ ਉਹਦੇ ਮੀਡੀਆ ਕਲਿੱਪ ਜਾਂ ਉਹਦੀਆਂ ਗੱਲਾਂ ਕਈ ਆਪਾਂ ਨੂੰ ਨਾਗਵਾਰ ਗੁਜ਼ਰਦੀਆਂ ਸੀ, ਪਰ ਜਿਨ੍ਹਾਂ ਦਿਨਾਂ 'ਚ ਉਹਨੇ ਧਰਤੀ ਤੋਂ ਚਲਾਣੇ ਕਰਨੇ ਸੀ, ਸਮਝ ਉਹਨੂੰ ਵੀ ਲੱਗ ਗਈ ਕਿ ਸਿੱਖ ਧਰਮ ਬਗੈਰ ਕੋਈ ਹੋਰ ਮੁਕਤੀ ਦਾ ਰਾਹ ਨਹੀਂ। ਇਵੇਂ ਹੀ ਸ਼ਿੰਗਾਰਾ ਰਾਮ ਸਹੂੰਗੜਾ ਜਾਂ ਹੋਰ ਜਿੰਨੇ ਇੱਥੇ ਦੁਆਬੇ ਦੇ ਦਲਿਤ ਲੀਡਰ ਸੀ, ਇਹਨਾਂ ਨੂੰ ਸਾਰਿਆਂ ਨੂੰ ਕਾਂਸ਼ੀ ਰਾਮ ਜੀ ਨੇ ਇਹੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਤੇ ਆਪਾਂ ਨੂੰ ਢੋਈ ਨਹੀਂ ਮਿਲਣੀ। ਸੋ ਜਿਹੜਾ ਸਾਰੇ ਭਾਰਤ ਦਾ ਦਲਿਤ ਹੈ, ਉਹਦਾ ਜੇ ਅੱਜ ਸਿੱਖੀ ਵੱਲ ਝੁਕਾ ਨਹੀਂ, ਜੇ ਉਹ ਸਿੱਖ ਨਹੀਂ, ਜੇ ਉਹਦੇ ਜੁੱਤੀਆਂ ਪੈ ਰਹੀਆਂ ਨੇ, ਉਹਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪੰਜਾਬ ਦੇ ਦਲਿਤਾਂ ਦੇ ਸਿਰ ਤੇ ਹੈ। ਜੇ ਇਹ ਅਕਲ ਕਰਦੇ ਤਾਂ ਇਹ ਦਲਿਤ ਸਿੰਘ ਸਜਦੇ ਤੇ ਸਾਰੇ ਭਾਰਤ ਵਿੱਚ ਹੋਕਾ ਦੇ ਕੇ ਅੱਜ ਬਾਹਮਣ ਦੇ ਬਰਾਬਰ ਦੀ ਤਾਕਤ, ਵੱਡੀ ਤਾਕਤ ਬਣ ਕੇ ਬੈਠੇ ਹੋ। ਖੈਰ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ। ਸਿਆਣਪ ਵਰਤੋ, ਸਿੱਖ ਸਜੋ, ਸਿੰਘ ਸਜੋ, ਖਾਲਸੇ ਬਣੋ, ਤਾਂ ਕਿ ਖਾਲਿਸਤਾਨ ਬਣੇ, ਤਾਂ ਕਿ ਇਸ ਬਾਹਮਣ ਤੋਂ, ਬ੍ਰਾਹਮਣਵਾਦ ਤੋਂ, ਹਿੰਦੂ ਰਾਸ਼ਟਰ ਤੋਂ ਖਹਿੜਾ ਛਡਾਇਆ ਜਾ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।